ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਾਰਨੀ ਜੇ terkiana ਜੀ। ਅਟਾਰਨੀ terkiana ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰੋ। 65 ਸਾਲ ਤੋਂ ਉੱਤੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਲਾਈਫ ਇੰਸ਼ੋਰੈਂਸ ਵੀ ਜੇ ਕਰਵਾਉਣੀ ਹੈ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਮੈਡੀਕੇਅਰ ਦੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡਾ ਕੋਈ ਸਕੇ ਸੰਬੰਧੀ ਦੋਸਤ ਰਿਸ਼ਤੇਦਾਰ ਆ ਰਹੇ ਆ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ terkiana 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਟਾਰਨੀ terkiana ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਨਗਰ ਕੀਰਤਨ ਦੇ ਉੱਤੇ ਕਾਫੀ ਤੁਸੀਂ ਆਪਣੇ ਜਿਹੜੇ ਸਰੋਤਿਆਂ ਨੂੰ ਮਿਲੇ, ਤੁਹਾਡੇ ਕਈਆਂ ਨੇ ਸਵਾਲ ਜਵਾਬ ਕੀਤੇ, ਕਈ ਤੁਹਾਡੇ ਕਲਾਇੰਟਸ ਵੀ ਮਿਲੇ, ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਪੰਜਾਬੀ ਰੇਡੀਓ ਦਾ ਜਿਹੜਾ ਬੂਥ ਆ ਉਹ ਆਪਣਾ ਇਸ ਵਾਰੀ ਪਹਿਲੇ ਦੂਜੇ ਨੰਬਰ ਤੇ ਲੱਗਦਾ, ਜਿਹੜਾ ਉੱਥੇ ਬਿਲਕੁਲ ਗੁਰਦੁਆਰੇ ਦੇ ਨਾਲ। ਤੇ ਪੰਜਾਬੀ ਰੇਡੀਓ ਦੇ ਛੱਤਰ ਛਾਇਆ ਹੇਠ ਇਹ ਦੂਜਾ ਸੀਗਾ। ਇਹ ਤੋਂ ਪਹਿਲਾਂ ਤਾਂ ਚਲੋ ਵੈਸੇ ਵਿਜ਼ਟਰ ਜਾਂਦੇ ਸੀਗੇ ਹਨਾ ਜੀ। ਤੇ ਬੂਥ ਦੇ ਕਰਕੇ ਇੱਕ ਫਾਇਦਾ ਬੜਾ ਹੋ ਜਾਂਦਾ ਕਿ ਬਿਲਕੁਲ ਲਾਗੇ ਸਾਰਾ ਪ੍ਰੋਗਰਾਮ ਵੇਖਣ ਨੂੰ ਮਿਲ ਜਾਂਦਾ। ਜੀ ਜੀ। ਇੱਕ ਆ ਕਿ ਸੈਂਟਰਲ ਲੋਕੇਸ਼ਨ ਕਰਕੇ ਲੋਕੀ ਬਹੁਤ ਮਿਲ ਜਾਂਦੇ ਆ। ਈਵਨ ਕਈ ਵਾਰੀ ਰਿਸ਼ਤੇਦਾਰ ਜਿੱਦਾਂ ਆਪਣੇ ਸੀਗੇ, ਦੂਰ ਦੇ ਰਿਸ਼ਤੇਦਾਰ, ਕਈ ਵਾਰੀ ਬੰਦਾ ਸਾਲਾਂ ਬੱਧੀ ਵੀ ਨਹੀਂ ਮਿਲਿਆ ਹੁੰਦਾ, ਉਹ ਵੀ ਆ ਕੇ ਗੇੜਾ ਮਾਰ ਜਾਂਦਾ ਹਨਾ। ਤੇ ਨਹੀਂ ਤਾਂ ਉਦਾਂ ਬੰਦਾ ਮੇਲਾ ਘੁੰਮਣ ਗਿਆ ਹੋਵੇ ਤਾਂ ਕਿੱਥੇ, ਫਿਰ ਤਾਂ ਬੰਦਾ ਮੈਂ ਕਿਹਾ ਕਿੱਥੇ ਕਿਸੇ ਲੱਭਦੇ ਨਹੀਂ ਜਾਣਿਆ ਚ ਲੱਗ ਜਾਂਦਾ ਹਨਾ। ਜੀ ਜੀ ਜੀ। ਕਲਾਇੰਟਸ ਨਾਲ ਕਈਆਂ ਨਾਲ ਮੇਲ ਮਿਲਾਪ ਹੋ ਗਿਆ। ਕਈਆਂ ਤੋਂ ਮਾਫੀ ਚਾਹੁੰਦੇ ਆ, ਕਈ ਲੋਕਾਂ ਨੂੰ ਟਾਈਮ ਦਿੱਤਾ ਸੀਗਾ ਕਿ ਵੀਡੀਓ ਬਣਾਵਾਂਗੇ ਉੱਥੇ, ਜਿਹਨਾਂ ਦੇ ਸੀਗਾ ਚੱਲ ਸਾਰੇ ਜਾਣੇ ਉੱਥੇ ਆ ਜਾਓ। ਉੱਥੇ ਰੌਲਾ ਹੀ ਇੰਨਾ ਸੀਗਾ, ਸਪੌਟ ਹੀ ਨਹੀਂ ਲੱਭਾ ਕੋਈ ਇੱਦਾਂ ਦਾ ਕਿ ਵੀਡੀਓ ਬਣ ਸਕੇ। ਸੋ ਉਹਨਾਂ ਦੇ ਲਈ ਮਾਫੀ ਚਾਹੁੰਦੇ ਆ ਸਾਰਿਆਂ ਨੂੰ। ਤੇ ਕਈਆਂ ਨੇ ਆਪਣੇ ਬੂਥ ਤੇ ਬੁਲਾਇਆ ਸੀਗਾ, ਉਹਨਾਂ ਤੋਂ ਵੀ ਮਾਫੀ ਮੰਗਦੇ ਆ। ਕਈਆਂ ਦੇ ਜਾ ਨਹੀਂ ਹੋਇਆ। ਤੇ ਉੱਥੇ ਤੁਹਾਨੂੰ ਪਤਾ ਹੀ ਆ, 2 ਦਿਨ ਦਾ ਤਾਂ ਪਤਾ ਨਹੀਂ ਲੱਗਦਾ, ਝੱਟ ਲੰਘ ਜਾਂਦੇ ਆ। ਤੇ ਬਾਕੀ ਵਧੀਆ ਸੀਗਾ। ਰੇਡੀਓ ਦੇ ਨਾਲ ਜਦੋਂ ਵੇਖ ਕੇ ਪਤਾ ਲੱਗਦਾ ਹੈ ਨਾ ਕਿੰਨੇ ਲੋਕੀ ਆਉਂਦੇ ਆ ਪੰਜਾਬੀ ਬੂਥ ਦੇ ਵਿੱਚ, ਤੇ ਫੋਟੋ ਵਗੈਰਾ ਵੀ ਖਿਚਾਉਂਦੇ ਉੱਥੇ, ਜਿਹੜਾ ਸਾਰੀ ਟੀਮ ਇਕੱਠੀ ਹੁੰਦੀ ਹੈ। ਹਾਂਜੀ। ਤੇ ਕਈ ਜਿਹੜੇ ਸਦੱਸਿਆ ਸੀਗੇ ਉਹਨਾਂ ਨੂੰ ਤਾਂ ਮਿਲੇ ਹੀ ਨਹੀਂ ਸੀਗੇ ਆਪਾਂ, ਪ੍ਰੈਜ਼ਨੋ ਵਾਲੇ ਜਿਹੜੇ ਹੈਗੇ ਆ ਟੀਮ ਦੇ, ਟੀਵੀ ਟੂਵੀ ਤੇ ਦੇਖਦੇ ਸੀ। ਸੋ ਇਹ ਆ ਕਿ ਇੱਕ ਬਹਾਨਾ ਹੋ ਜਾਂਦਾ, ਐਨੂਅਲ ਮੀਟ ਹੋ ਜਾਂਦੀ ਹੈ। ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ ਆ, ਕੈਚ ਅਪ ਜਿਹੜਾ ਉਹ ਹੋ ਜਾਂਦਾ ਆ। ਬਾਕੀ ਜਿਹਦੇ ਵੀ ਸਾਡੇ ਸਰੋਤੇ ਦਰਸ਼ਕ ਆ ਕੇ ਮਿਲੇ, ਬਹੁਤ ਬਹੁਤ ਧੰਨਵਾਦ। ਆਉਂਦੇ ਸਾਲਾਂ 'ਚ ਇੱਦਾਂ ਹੀ ਆਪਾਂ ਮੁਲਾਕਾਤ ਕਰਦੇ ਰਹਾਂਗੇ। ਮੇ ਵੀ ਅਟਾਰਨੀ terkiana ਜੀ, ਹੋਰ ਵੀ ਬਹੁਤ ਸਾਰੇ ਨਗਰ ਕੀਰਤਨ ਹੁੰਦੇ ਆ, ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਜਾਣ ਦੀ ਜਿਹੜੀ ਉਹ ਟਰਾਈ ਕਰਿਓ ਜੇ ਕਿਤੇ ਵਕਤ ਲੱਗਦਾ ਹੋਇਆ। ਆਪਾਂ ਇੱਦਾਂ ਦਾ ਪਲਾਨ ਜਿਹੜਾ ਆਉਣ ਵਾਲੇ ਸਮੇਂ 'ਚ ਬਾਕੀ ਵਾਲੇ ਵੀ ਜਿਹੜਾ ਉਹ ਬਣਾਵਾਂਗੇ। ਤੇ ਆਪਾਂ ਅੱਜ ਫਿਰ ਕਿਹੜੇ ਟੌਪਿਕ ਦੇ ਉੱਤੇ ਅਟਾਰਨੀ terkiana ਜੀ ਡਿਸਕਸ ਕਰੀਏ? ਅੱਜ ਜੀ E2 ਤੇ ਡਿਸਕਸ ਕਰਾਂਗੇ। ਤੇ ਅੱਜ ਕਾਲਾਂ ਨਹੀਂ ਲਾਵਾਂਗੇ ਕਿਉਂਕਿ ਬਾਹਰ ਆਏ ਸੀਗੇ ਘੁੰਮਣ, ਤਾਂ ਉਹਦੇ ਕਰਕੇ ਸਪੈਸ਼ਲ ਜਿਹੜਾ ਪ੍ਰੋਗਰਾਮ ਨਹੀਂ ਆਪਣਾ ਛੱਡਣਾ ਸੀਗਾ। ਤੇ ਮਾਫੀ ਚਾਹੁੰਦੇ ਆ, ਪਿਛਲੀ ਵਾਰੀ ਨਗਰ ਕੀਰਤਨ ਸੇ ਸੀਗੇ ਤੇ ਕੋਈ ਆਇਆ ਸੀਗਾ, ਤੇ ਸੱਜਣ ਮਿੱਤਰ ਆਏ ਸੀਗੇ, ਕਜ਼ਨ ਕੁਜ਼ਨ ਆਏ ਸੀਗੇ, ਤੇ ਬਾਹਰ ਆਉਣਾ ਪਿਆ, ਤੇ ਉਹਦੇ ਕਰਕੇ ਅੱਜ ਮਾਫੀ ਚਾਹੁੰਦੇ, ਕਾਲਾਂ ਨਹੀਂ ਲੈ ਸਕਦੇ ਜੀ। ਬਿਲਕੁਲ। ਸੋ ਅਸੀਂ ਵੀ ਮਾਫੀ ਚਾਹੁੰਦੇ ਹਾਂ। ਆਉਣ ਵਾਲੇ ਵੀਕਸ ਦੇ ਵਿੱਚ ਡੈਫੀਨਿਟਲੀ ਜਿਹੜੀ ਕਾਲਸ ਦਾ ਸਿਲਸਿਲਾ ਹੈ ਉਸ ਨੂੰ ਆਪਾਂ ਸ਼ੁਰੂ ਕਰਾਂਗੇ। ਕਾਫੀ ਟਰੱਕਰਸ ਆਪਾਂ ਨੂੰ ਉੱਥੇ ਮਿਲੇ, ਕੈਨੇਡਾ ਦੇ ਵੀ ਬਹੁਤ ਸਾਰੇ ਲੋਕ ਆਏ ਸੀ। ਅਕਸਰ ਜਿਹੜੇ ਕੈਨੇਡੀਅਨ ਅਟਾਰਨੀ terkiana ਜੀ ਆਉਂਦੇ ਆ, ਉਹ ਇਹ ਰਾਹ ਪੁੱਛਦੇ ਆ ਵੀ ਅਸੀਂ ਅਮਰੀਕਾ 'ਚ ਕਿੱਦਾਂ ਆ ਸਕਦੇ ਹਾਂ, ਕਿੱਦਾਂ ਪੱਕੇ ਹੋ ਸਕਦੇ ਹਾਂ, ਜਾਂ ਕਿੱਦਾਂ ਇੱਥੇ ਕੰਮ ਕਾਜ ਦੇ ਲਈ ਜਿਹੜਾ ਉਹ ਆਈਏ। ਖਾਸ ਕਰਕੇ ਟਰੱਕਰਸ ਨੇ ਬਹੁਤ ਜ਼ਿਆਦਾ ਇਹ ਜਿਹੜਾ ਸਵਾਲ ਪੁੱਛਿਆ। ਸੋ ਉਹਨਾਂ ਦੇ ਲਈ ਜਾਂ ਹੋਰ ਮੁਲਕਾਂ ਤੋਂ ਆਏ ਜਿਹੜੇ ਸਿਟੀਜ਼ਨਸ ਆ, ਉਹਨਾਂ ਦੇ ਲਈ ਕੀ ਜਿਹੜੇ ਰਾਹ ਹੋ ਸਕਦਾ ਅਮਰੀਕਾ ਦੇ ਵਿੱਚ ਪੈਰ ਰੱਖਣ ਦੇ ਲਈ? ਜੀ। ਸੋ ਸਾਨੂੰ ਨਾ ਜ਼ਿਆਦਾਤਰ
ਜਿਹੜੀ ਕਾਲਸ ਆਉਂਦੀਆਂ, ਕੰਸਲਟੇਸ਼ਨ ਜਿਹੜੀ ਬਣਾਉਂਦੇ ਆ, ਪੈਸੇ ਦੇ ਕੇ ਜਿਹੜੀ ਸਲਾਹ ਲੈਂਦੇ ਆ, ਉਹਨਾਂ ਨੂੰ ਆਪਾਂ ਆਹੀ ਹੈ ਕਿ ਫ੍ਰੀ ਇੱਕ ਸਲਾਹ ਹੋ ਜਾਊਗੀ ਸਾਰੀ, ਕਿ ਉਹਨਾਂ ਦਾ ਟਾਈਮ ਬਚ ਜਾਊਗਾ ਕਿੱਦਾਂ ਜਿਹੜੀ। ਤੇ ਉਹ ਵੀ ਕਈ ਸੁਣ ਕੇ ਹੀ ਕਰਦੇ ਕਿ ਮੈਂ ਸੁਣਿਆ ਸੀਗਾ, ਇਨਵੈਸਟਮੈਂਟ ਵਾਲਾ ਸ਼ੋਅ ਸੁਣਿਆ ਸੀਗਾ, ਤੇ ਮੇਰੇ ਕੁਛ ਇੱਕ ਕੁਐਸਚਨ ਰਹਿ ਗਏ ਆ। ਸੋ ਕੋਸ਼ਿਸ਼ ਕਰੀਦੀ ਆ ਉਹਦੇ ਵਿੱਚ ਕਿ ਜਿਹੜੀ ਕਾਫੀ ਸਾਰੀ ਸਲਾਹ ਨਾ, ਤੁਹਾਨੂੰ ਇੱਕ ਜਿਹੜਾ ਪਾਥਵੇ ਆ ਸਿੱਧੇ ਹੀ ਇਹਦੇ ਪ੍ਰੋਗਰਾਮ ਰਾਹੀਂ ਜਿਹੜਾ ਲੋਕਾਂ ਨੂੰ ਲੇਆਊਟ ਹੋ ਜਾਂਦਾ, ਕਿ ਉਹਨਾਂ ਨੂੰ ਫਿਰ ਕੰਸਲਟੇਸ਼ਨ ਨਹੀਂ ਆਪਣੇ ਨਾਲ ਬਣਾਉਣੀ ਪੈਣੀ, ਸਿੱਧਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਆਪਸ਼ਨ ਆ। ਸੋ ਸਾਨੂੰ ਕੈਨੇਡਾ ਦੇ ਜਿਹੜੇ ਸਟੂਡੈਂਟ ਆਏ ਆ, ਉਹ ਬਹੁਤ ਜਿਹੜੇ ਕਾਲਾਂ ਕਰ ਰਹੇ ਆ, ਤੇ ਉਹਨਾਂ ਨੂੰ ਥੋੜੀ ਯਾਰ ਦੋਸਤ ਉਹਨਾਂ ਦੇ ਜਿਹੜੇ ਇੱਥੇ ਆ ਗਲਤ ਸਲਾਹ ਦੇ ਦਿੰਦੇ ਆ ਕਿ ਕੋਈ ਨਹੀਂ ਆ ਜਾ, ਵੇਖੀ ਜਾਊਗੀ, ਹਨਾ। ਤੇ ਏਦਾਂ ਹੀ ਜਿਹੜੇ ਕਈ ਇੰਗਲੈਂਡ ਦੇ ਵਿੱਚ ਸਟੂਡੈਂਟ ਗਏ ਆ, ਸੋ ਜਿਹੜੇ ਇੰਗਲੈਂਡ ਕੈਨੇਡਾ ਵਾਲੇ ਸਟੂਡੈਂਟ ਆ, ਉਹ ਬਹੁਤ ਭੱਜ ਕੇ ਅਮਰੀਕਾ ਆਉਣਾ ਚਾਹੁੰਦੇ ਆ। ਸ਼ਾਇਦ ਉੱਥੇ ਦੀ ਆਰਥਿਕ ਵਿਵਸਥਾ ਜਾਂ ਜੋ ਵੀ ਕਹ ਲਓ ਢਾਂਚਾ ਉੱਥੇ ਦਾ ਇੰਨਾ ਸਟਰੋਂਗ ਨਹੀਂ ਅਮਰੀਕਾ ਜਿੰਨਾ, ਹਨਾ। ਤੇ ਆਪਾਂ ਦੇਖਿਆ ਕਿ ਯੂਰਪ ਦੇ ਵਿੱਚ ਜਿਹੜੇ PR ਬਹੁਤ ਆਏ, ਸਪੇਨ ਵਾਲੇ, ਇਟਲੀ ਵਾਲੇ, ਕਈਆਂ ਦੇ ਅਸਾਈਲਮ ਕੇਸ ਲਾਏ, ਆਪਾਂ ਪਾਸ ਵੀ ਕਰਾਏ, ਹਨਾ। ਯੂਰਪ, ਗ੍ਰੀਸ, ਪੁਰਤਗਾਲ ਵਾਲੇ, ਇਹ ਬਹੁਤ ਜ਼ਿਆਦਾ ਲੋਕ ਜਿਹੜੇ ਆਏ ਆ, ਤੇ ਇਹਨਾਂ ਨੂੰ ਸ਼ਾਇਦ ਏਦਾਂ ਇੰਪ੍ਰੈਸ਼ਨ ਆ ਕਿ ਅਮਰੀਕਾ 'ਚ ਪੈਸੇ ਜ਼ਿਆਦਾ ਵਾ, ਤੇ ਆਪਣਾ ਜਿਹੜਾ ਉੱਥੇ ਚੱਲਿਆ ਚਲਾਇਆ ਕੰਮ ਜਿਹੜਾ ਛੱਡ ਕੇ ਲੋਕੀ ਜਿਹੜੇ ਪੂਰੇ ਆਏ ਆ। ਤੇ ਹੁਣ ਇਹਨਾਂ ਵਾਸਤੇ ਇਹ ਜਿਹੜਾ ਪ੍ਰੋਗਰਾਮ ਆ ਅੱਜ ਦਾ, ਇਹਨਾਂ ਦੇ ਵਾਸਤੇ ਆ। ਤੇ ਇਹਨਾਂ ਦੇ ਵਿੱਚ ਇਹਦੇ ਵਿੱਚ ਹੋ ਸਕਦਾ ਕਿ ਇਹ ਪ੍ਰੋਗਰਾਮ ਸੁਣ ਕੇ ਕਈ ਫਾਇਦਾ ਲੈ ਸਕਣ, ਕਈ ਨਾ ਲੈ ਸਕਣ, ਹਨਾ। ਸਾਨੂੰ ਉਹ ਗੱਲ ਦੀ ਸਮਝ ਆ ਕਿ ਹਰੇਕ ਬੰਦੇ ਦੀ ਆਪਣੀ ਆਪਣੀ ਫਾਈਨੈਂਸ਼ੀਅਲ ਕੈਪੈਸਿਟੀ ਆ, ਆਪਣੀ ਆਪਣੀ ਸਥਿਤੀ ਆ, ਪਰਸਨਲ ਹਾਲਾਤ ਆ, ਫੈਮਿਲੀ ਸਿਚੁਏਸ਼ਨ ਆ, ਹਨਾ। ਤੇ ਉਹ ਸਾਨੂੰ ਕਈ ਵਾਰੀ ਕਹਿੰਦੇ ਕਿ ਬੁਰਾ ਨਾ ਮੰਨਿਓ ਭਾਜੀ, ਨੋ ਆਫੈਂਸ, ਏਦਾਂ ਮੈਂ ਤਾਂ ਆਪਣੇ ਕੁਐਸਚਨ ਪੁੱਛਣੇ ਸੀ। ਤੇ ਕੋਈ ਵੀ ਸਵਾਲ ਸਾਨੂੰ ਕੋਈ ਬੁਰਾ ਚੰਗਾ ਨਹੀਂ ਹੈਗਾ, ਕਿ ਜਿਹਦੀ ਆਪਣੀ ਸਥਿਤੀ ਆ, ਕੋਈ ਉੱਤੇ ਕਮੈਂਟ ਨਹੀਂ ਹੈਗਾ। ਪਰ ਇਹ ਆ ਕਿ ਜਦੋਂ ਆਪਾਂ ਕਹਿੰਦੇ ਆ ਕਿ ਜੇ ਲੀਗਲ ਤਰੀਕਾ ਅਵੇਲੇਬਲ ਹੈਗਾ, ਸਾਡਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਅਟਰਨੀ ਆ ਉਹ ਅਸਾਈਲਮ ਲਾਊਗਾ, ਉਹ ਤਾਂ ਕਿਹੜਾ ਅਟਰਨੀ ਹੋਊਗਾ ਤੁਹਾਨੂੰ ਕਹੂਗਾ ਕਿ ਨਾ ਉਹ ਇੱਥੇ ਅਸਾਈਲਮ ਨਾ ਲਾਓ, ਕਿਉਂਕਿ ਤੂੰ ਆ ਲਾ, ਜਾਂ ਆ ਕੇ ਜਿਹਦਾ ਨਹੀਂ ਵੀ ਆ, ਲੋਕੀ ਸਲਾਹ ਦੋਗੇ ਕਿ ਤੂੰ ਫਸ, ਪ੍ਰੋਬਲਮ 'ਚ ਫਸ, ਜਿੰਨਾ ਪ੍ਰੋਬਲਮ 'ਚ ਫਸੂਗਾ ਉਨਾ ਹੀ ਜ਼ਿਆਦਾ ਵਕੀਲਾਂ ਦਾ ਫਾਇਦਾ ਹੋਊਗਾ, ਰਾਈਟ। ਠੀਕ ਹੈ। ਸੋ ਇਦਾਂ ਕਿ ਜਿਹੜਾ ਬੰਦਾ PR ਆ ਨਾ, ਉਹ ਜੇ E2 ਕੰਟਰੀ ਦਾ ਹੈਗਾ, ਉਹ ਤੁਹਾਨੂੰ ਪਤਾ ਲੱਗਣਾ ਉੱਥੋਂ ਗੂਗਲ ਤੋਂ ਚੈੱਕ ਕਰਕੇ ਕਿ E2 ਕੰਟਰੀ ਦਾ ਰੈਜ਼ੀਡੈਂਟ ਕੌਣ ਆ। ਇਹਦੇ ਵਿੱਚ ਸਪੇਨ, ਇਟਲੀ, ਕੈਨੇਡਾ, ਜਿਹੜੇ UK, ਆਸਟ੍ਰੇਲੀਆ, ਕਈ ਸਾਰੀਆਂ ਕੰਟਰੀਆਂ ਦੇ ਵਿੱਚ ਆ ਜਾਂਦੀਆਂ, ਹਨਾ। ਈਵਨ ਛੋਟੇ ਮੁਲਕ ਵੀ ਕਈ ਸਾਰੇ ਆ ਜਾਂਦੇ ਆ। ਸੋ ਜਿਹੜਾ PR ਆਲਰੇਡੀ ਹੈਗਾ ਨਾ, ਤੁਸੀਂ ਆਪਣੀ ਸਿਟੀਜ਼ਨ ਲੈ ਕੇ ਹੀ ਇੱਧਰ ਆਉਣਾ, ਤੇ ਇਨਵੈਸਟਮੈਂਟ ਦੇ ਥਰੂ ਹੀ ਆਉਣਾ। ਉਹਦਾ ਇਹ ਰੀਜ਼ਨ ਆ ਕਿ ਇੱਕ ਤਾਂ ਤੁਸੀਂ ਉੱਥੇ ਪੱਕੇ ਹੋ ਜਾਓਗੇ, ਠੀਕ ਹੈ, ਤੇ ਉਹ ਇਦਾਂ ਕਿ ਇੱਕ ਤੁਹਾਡਾ ਇੱਕ ਫਿਰ ਵੀ ਉਹ ਕਹਿੰਦੇ ਘੁੰਮਦੇ ਦੇਸ਼ ਆ ਅਮਰੀਕਾ ਵੀ। ਹੁਣ ਜ਼ਰੂਰੀ ਨਹੀਂ ਕਿ ਇਹਨੇ ਹਮੇਸ਼ਾ ਇਦਾਂ ਹੀ ਰਹਿਣਾ, ਕਿ ਹਮੇਸ਼ਾ ਹੀ ਟਰੱਕਿੰਗ ਦੀ ਜਾਂ ਵਕੀਲਾਂ ਦੀ ਹਰੇਕ ਦੀ ਬੱਲੇ ਬੱਲੇ ਹੋਣੀ ਆ। ਹਰੇਕ ਪ੍ਰੋਫੈਸ਼ਨ ਆ ਜਿਹੜਾ, ਉਹਦਾ ਇੱਕ ਪੀਕ ਹੁੰਦਾ ਵਾ, ਪ੍ਰਾਈਮ ਆਉਂਦਾ, ਉਹਦੇ ਵਿੱਚ ਲੋਕੀ ਪੈਸੇ ਬਣਾਉਂਦੇ ਆ, ਫਿਰ ਉਹਦੇ ਵਿੱਚ ਹੱਲੀ ਵੀ ਆਉਂਦੀ ਹੈ, ਹਨਾ। ਕਿਉਂਕਿ ਕੋਈ ਵੀ ਕਿੱਤਾ, ਹੁਣ ਜਿੱਦਾਂ ਉਹ ਕਹਿੰਦਾ ਕਿ ਜਦੋਂ ਲੋਕਾਂ ਨੂੰ ਪਤਾ, ਹੁਣ ਇਦਾਂ ਕਿ ਜਿੱਦਾਂ ਸਾਰੇ ਜਣੇ ਟਰੱਕਿੰਗ ਵੱਲ ਜਾਣ ਲੱਗ ਪਏ, ਜੇ ਮੰਨ ਲਓ ਕਿ ਹਰੇਕ ਬੰਦੇ ਦਾ ਸੁਪਨਾ ਹੀ ਇਹੀ ਹੈ, ਇੰਨੇ ਮਿਲੀਅਨਸ ਦੇ ਵਿੱਚ ਆ ਗਏ, ਹਨਾ। ਉੱਤੋਂ ਦੀ ਇੰਡਸਟਰੀ ਇਕੱਲੇ ਪੰਜਾਬੀ ਨਹੀਂ, ਹੁਣ ਹੋਰ ਸਟੇਟਸ ਵਾਲੇ ਵੀ ਸਾਰੇ ਜੇ ਆ ਗਏ ਆ। ਸੋ ਜੇ ਕੋਵਿਡ ਦੀਆਂ ਗੱਲਾਂ ਸੁਣ ਕੇ ਆਉਂਦੇ ਆ ਕਿ ਕੋਵਿਡ 'ਚ ਅਮਰੀਕਾ ਤੋਂ ਬੰਦੇ ਨੇ ਇੰਨੇ ਪੈਸੇ ਬਣਾਏ ਆ, ਉਹ ਹਮੇਸ਼ਾ ਟਰੂ ਨਹੀਂ ਹੈਗਾ, ਉਦੋਂ ਉਹਨੇ ਪੈਸੇ ਬਣਾਏ ਆ। ਤੇ ਜਿਹੜੇ ਆਉਣ ਵਾਲੇ ਹੌਲੀ ਹੌਲੀ ਕੀ ਹੈ ਕਿ ਜਿੱਦਾਂ ਜਿੱਦਾਂ ਕੰਪੀਟੀਸ਼ਨ ਵੱਧਦਾ ਕਿਸੇ ਵੀ ਇੰਡਸਟਰੀ ਦੇ ਵਿੱਚ, ਉਦਾਂ ਉਹਦੀ ਡਿਲੂਸ਼ਨ ਹੋਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਤਾਂ ਇਹ ਹੈ ਕਿ ਇੱਕ ਲੋਕ ਆ ਬਹੁਤ ਗਏ ਆ, ਸਿਰਫ ਤੁਸੀਂ ਆਰਥਿਕ ਸਥਿਤੀ ਕਰਕੇ ਨਹੀਂ ਇੱਥੇ ਆਉਣਾ, ਇਹ ਆਪਣੇ ਪੇਪਰ ਨਹੀਂ ਖਰਾਬ ਕਰਨੇ। ਹੁਣ ਅੱਜ ਦੀ ਡੇਟ ਦੇ ਵਿੱਚ ਇਟਲੀ ਵਗੈਰਾ ਸਾਰੇ ਫਰਮ ਰੀਸੈਟਲਮੈਂਟ ਬਾਰ ਆਪਾਂ ਸਾਰੇ ਜਿਹੜੇ ਮੁੱਦੇ ਆ ਸਾਂਭ ਲਏ ਆ, ਪਰ ਇਹਦੇ ਵਿੱਚ ਹੁਣ ਗਵਰਨਮੈਂਟ ਵੀ ਜਿਹੜੀ ਨਾਲ ਨਾਲ ਟ੍ਰੇਨ ਹੋ ਰਹੀ ਹੈ, ਉਹ ਵੀ ਦੇਖ ਰਹੀ ਕਿ ਇੰਨੇ ਲੋਕੀ ਆ ਰਹੇ ਹਨ, ਤੇ ਗਵਰਨਮੈਂਟ ਆਪਣੇ ਸ਼ਿਕੰਜੇ ਜਿਹੜੇ ਕੱਸਣੇ ਸ਼ੁਰੂ ਕਰਤੇ ਆ। ਆਪਣੇ ਕਈ ਕੇਸ 2-2 4-4 ਹੀਅਰਿੰਗਾਂ ਜਿਹੜੀਆਂ ਆਮ ਪੈ ਰਹੀਆਂ। ਠੀਕ ਹੈ। ਕੋਈ ਗਰੰਟੀ ਨਹੀਂ ਹੁੰਦੀ ਜਦੋਂ ਤੁਸੀਂ ਕਿਸੇ ਕੰਟਰੀ ਦੇ ਪਰਮਨੈਂਟ ਰੈਜ਼ੀਡੈਂਟ ਹੁੰਦੇ ਨਾ, ਉਹ ਅਸਾਈਲਮ ਦੀ ਕੋਈ ਉਹਦੀ ਗਰੰਟੀ ਨਹੀਂ ਹੈਗੀ ਕਿ ਉਹ ਪਾਸ ਹੋ ਸਕਦਾ। ਫਿਰ ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਆ, ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਕਿ ਜਿੱਦਾਂ ਕੋਸ਼ਿਸ਼ ਕਰਦੇ ਆ ਉਹਨਾਂ ਨੇ ਕੀਤੀ ਆ ਕਿ ਜਿਹੜਾ ਤੀਜੀ ਕੰਟਰੀ ਚੋਂ ਆਇਆ ਉਹ ਅਸਾਈਲਮ ਜਿਹੜਾ ਕਰਕੇ ਆਵੇ, ਉੱਥੇ ਜਿਹੜਾ ਪਹਿਲਾਂ ਉੱਥੇ ਅਪਲਾਈ ਕਰੇ, ਫਿਰ ਦੇਖਿਆ ਜਾਵੇ ਇੱਥੇ, ਫਿਰ ਦੇਖਿਆ ਜਾਵੇ। ਤੇ ਉਹ ਜਿਹੜੀ ਹੁਣ ਤੁਸੀਂ ਇਟਲੀ ਤੋਂ ਜਾਂ ਉੱਥੋਂ ਕਿਤੋਂ ਆਉਂਦੇ ਹੋ, ਤਾਂ ਅਸਾਈਲਮ ਜਿਹੜਾ ਹੈਗਾ ਉੱਥੇ ਤੁਸੀਂ ਫਾਈਲ ਨਹੀਂ ਕੀਤਾ, ਜੇ ਜਾਂ ਕਿਸੇ ਕੰਟਰੀ 'ਚ ਆਉਂਦੇ ਹੋ, ਕਹਿੰਦੇ ਉੱਥੇ ਕਿਉਂ ਨਹੀਂ ਫਾਈਲ ਕਰਕੇ ਆਇਆ ਤੂੰ ਪਹਿਲਾਂ, ਉਹ ਚੀਜ਼ ਦਾ ਚੱਕਰ ਆ ਰਹੇ ਆ। ਜਿਹੜਾ ਬੰਦਾ ਕੈਨੇਡਾ 'ਚੋਂ ਆ ਰਿਹਾ, ਸਪੈਸ਼ਲੀ
ਕੈਨੇਡਾ ਦੇ ਨਾਲ ਇਹਨਾਂ ਦੀ ਟ੍ਰੀਟੀ ਆਲਰੇਡੀ ਪੱਕੀ ਆ, ਉਹ ਤਾਂ ਕਿ ਮਾਰਚ 2023 ਤੋਂ ਬਾਅਦ ਜਿਹੜੇ ਲੋਕੀ ਆ ਰਹੇ ਆ ਤੇ ਉਹ ਜਿਹੜੇ ਲੋਕੀ ਆ ਉਹ ਕੈਨੇਡਾ ਦੇ ਵਿੱਚ ਅਸਾਈਲਮ ਪਾਸ ਹੋ ਕੇ ਫੇਲ ਹੋਇਆ ਉਹਨਾਂ ਦਾ ਜ਼ਰੂਰੀ ਆ, ਹਨਾ। ਠੀਕ, ਹਾਂ, ਟ੍ਰਾਂਜ਼ਿਟ ਬੈਨ ਜਿਹੜਾ ਆਪਾਂ ਗੱਲ ਕੀਤੀ ਆ, ਜਿਹੜਾ ਹੈਗਾ ਹਨਾ, ਸੇਮ ਚੀਜ਼ ਉਹ ਮੈਕਸੀਕੋ ਕੋਲ ਕਰ ਰਹੇ। ਸੋ ਪਹਿਲਾਂ ਤਾਂ ਇਹ ਹੈ ਕਿ ਐਡੇ ਐਡੇ ਲੰਮੇ ਸਮੇਂ ਲਈ 10-10 15-15 ਸਾਲ ਬੰਦਾ ਸਿਸਟਮ 'ਚ ਫਸ ਜਾਂਦਾ। ਸੋ ਇਹ ਜਿਹੜੇ ਕਾਨੂੰਨ ਆ ਇਹ ਤੁਹਾਡੇ ਹੱਥੋਂ ਬਾਹਰ ਆ। ਦੂਸਰੀ ਗੱਲ ਜਿਹੜੀ ਮੇਨ ਆ ਉਹ ਆਪਾਂ ਨੂੰ ਆਲਮੋਸਟ ਨਾਨ ਸਟਾਪ ਹੀ ਆਪਾਂ ਜਿਹੜੀ ਡਿਸਕਸ ਕਰ ਰਹੇ ਹਾਂ ਕਿ ਕੇਸ ਜਿਹੜੇ ਸੇਮ ਹਨਾ। ਮੈਂ ਕਹਿ ਤਾਂ ਦਿੰਦਾ ਇੱਥੇ ਆ ਕੇ, ਮੇਰੇ ਖੁਦ ਦੇ ਜਿਹੜੇ ਕੇਸ ਜਦੋਂ ਜਾਂਦੇ ਨਾ, ਬੰਦਾ ਦੱਸਦਾ, ਆਪਣੇ ਮੂੰਹੋਂ ਵੀ ਬੋਲਦਾ, ਉਹੀ 2 ਹਮਲੇ ਰਾਹਗੀਰਾਂ ਨੇ ਬਚਾ ਲਿਆ ਤੇ ਲੋਕੇ ਰਹਿ ਗਿਆ ਤੇ ਬਾਹਰ ਆ ਗਿਆ, ਤੇ ਉੱਥੇ ਦਾ ਪ੍ਰੂਫ ਕੋਈ ਹੈ ਨਹੀਂ ਤੇ ਇੱਥੇ ਗਤੀਵਿਧੀਆਂ ਹੈਗੀਆਂ। ਤੇ ਕਈ ਲੋਕਾਂ ਦਾ ਉਹਨਾਂ ਦਾ ਇਦਾਂ ਕਿ ਉਹਨਾਂ ਨੇ ਇੱਥੇ ਵੀ ਗਤੀਵਿਧੀ ਕੋਈ ਨਹੀਂ ਕੀਤੀ। ਇਦਾਂ ਦੇ ਵੀ ਕੇਸ ਆ ਜਾਂਦੇ ਆ ਸਾਹਮਣੇ ਆ ਕੇ ਕਿ ਕੀਤਾ ਨਹੀਂ ਜੀ, ਹੁਣ ਦੱਸੋ ਕੁਛ। ਮੈਂ ਕਿਹਾ ਯਾਰ ਹੁਣ ਮੈਂ ਕੀ ਦੱਸਣਾ। ਜਦੋਂ ਸਾਰਾ ਅਮਰੀਕਾ ਪਹੁੰਚਿਆ ਹੋਇਆ ਸੀਗਾ, ਜਵਾਨ ਸਾਰੇ ਪਹੁੰਚੇ ਸੀਗੇ ਕਿਸਾਨਾਂ ਦਾ ਪ੍ਰਦਰਸ਼ਨ ਕਰਨ, ਉਦੋਂ ਕਿੱਥੇ ਸੀਗਾ ਤੂੰ, ਰਾਈਟ? ਨਹੀਂ ਜੀ ਦੱਸੋ, ਇਦਾਂ ਨਾ ਕਹੋ, ਇਦਾਂ ਨਾ ਕਹੋ। ਮੈਂ ਹੁਣ ਇਹਦੇ 'ਚ ਇਦਾਂ ਦੀ ਕਹਿੰਦੀ ਹੈ ਤਾਂ ਹੁਣ ਜਿਹੜੇ ਸਬੂਤ ਆ ਉਹ ਬੋਲਦੇ ਆ ਅਦਾਲਤ ਦੇ ਵਿੱਚ। ਇਹਦੇ ਵਿੱਚ ਤਾਂ ਵਕੀਲ ਨੇ ਆਪਣਾ ਪੇਸ਼ਕਸ਼ ਕਰਨੀ ਹੈ, ਹਨਾ। ਬੜਾ ਜਿਹੜੇ ਲੋਕਾਂ ਨੇ ਪਾਰਟਿਸਿਪੇਸ਼ਨ ਵੀ ਕੀਤੀ ਆ ਉਹਦੇ ਵਿੱਚ ਵੀ ਆ ਗਏ, ਜੱਜ ਆ ਗਏ 2 ਤਰ੍ਹਾਂ ਦੇ, ਕਈ ਹੈਗੇ ਆ ਰੀਜ਼ਨੇਬਲ ਤੇ ਕਈ ਹੈਗੇ ਆ ਇਮੀਡੀਏਟ, ਜਿਹੜੇ ਕਿ ਮੈਂ ਪਾਸ, ਜੇ ਮੇਰਾ ਬਸ ਚੱਲੇ ਤੇ ਮੈਂ ਪਾਸ ਨਾ ਕਰਾਂ, ਮੈਨੂੰ ਸਿਸਟਮ ਦੇ ਹਿਸਾਬ ਨਾਲ ਪਾਸ ਕਰਨਾ ਪੈ ਰਿਹਾ। ਹਾਂ, ਕਈ ਹੈਗੇ ਉਹ ਕਹਿੰਦੇ ਜੋ ਮਰਜ਼ੀ ਆ, ਜੋ ਮਰਜ਼ੀ ਕਰਨਾ ਕਰ ਲਓ, ਆਪਾਂ ਨਹੀਂ ਪਾਸ ਕਰਨਾ। ਠੀਕ ਆ, ਹਰ ਤਰ੍ਹਾਂ ਦਾ ਜੱਜ ਆਪਾਂ ਨੂੰ ਮਿਲ ਜਾਂਦਾ ਆ, ਬਿਲਕੁਲ। ਹਾਂਜੀ। ਸੋ ਇਹ ਤੋਂ ਇਲਾਵਾ ਕਈ ਵਾਰੀ ਬੰਦਾ ਜਿਹੜਾ ਹੁੰਦਾ ਉਹ ਸਾਰੀ ਉਹਨੇ ਤਿਆਰੀ ਕੀਤੀ ਹੁੰਦੀ ਆ, ਉਹਨੂੰ ਛੋਟੇ-ਛੋਟੇ ਸਵਾਲਾਂ ਦੇ ਵਿੱਚ ਜਿਹੜਾ ਉਲਝਾ ਲਿਆ ਜਾਂਦਾ ਕਿ ਬਿਲਕੁਲ। ਸੋ ਤੇਰੀ ਡਾਕਟਰ ਦੀ ਲੈਟਰ ਤੇ ਤਰੀਕ ਕਿੰਨੀ ਪਈ ਆ, ਉਹਨੇ ਇਹੀ ਨਹੀਂ ਪੜਿਆ ਡਾਕਟਰ ਦੀ ਲੈਟਰ ਤੇ ਤਰੀਕ ਕਿੰਨੀ ਪਈ ਆ। ਹੁਣ ਉਹ ਬੰਦਾ ਪੈ ਗਿਆ ਸੋਚੀ ਕਿ ਇਹ ਲੈਟਰ ਤੇ ਤਰੀਕ ਕੀ ਪਈ ਆ, ਇਹ 2018 ਦੀ ਪਈ ਆ ਕਿ 2023 ਚ ਆਈ ਹੈ। ਉਹ ਕਹਿੰਦਾ ਉਹਨੇ ਉਹਨੂੰ ਪੁੱਛਿਆ ਕਿ ਤੂੰ ਇਹ ਲੈਟਰ ਦੱਸ, ਤੇਰੇ ਕੋਲ ਕਦੋਂ ਆਈ ਸੀਗੀ। ਮੈਂ ਤੁਹਾਨੂੰ ਦੱਸਦਾ ਕਿ ਸਾਰਾ ਕੇਸ ਹੀ ਹੋ ਗਿਆ। ਬੰਦਾ ਨਾ ਹੁਣ ਉਹਦੇ ਵਿੱਚ ਹੀ ਪੈ ਗਿਆ ਕਿ ਯਾਰ ਇਹ ਲੈਟਰ ਮੇਰੇ ਕੋਲ ਆਈ ਕਿੱਦਾਂ ਸੀਗੀ, ਕਿਹਨੇ ਭੇਜੀ ਤੈਨੂੰ, ਕਦੋਂ ਭੇਜੀ, ਕਦੋਂ ਤੇਰੇ ਕੋਲ ਮਿਲੀ, ਇੱਥੇ ਰੱਖੀ ਹੈ। ਉਹ ਪਤਾ ਤਾਂ ਹੋਵੇ ਜੇ ਉਹਨੇ ਲੈਟਰ ਆਪਣੀ ਪੜ੍ਹੀ ਹੋਵੇ। ਏਦਾਂ ਛੋਟੇ-ਛੋਟੇ ਜਿਹੜੇ ਮਸਲੇ ਆ ਉਹਦੇ ਵਿੱਚ ਉਹ ਉਲਝਾ ਲੈਂਦੇ ਆ, ਹਨਾ। ਸੋ ਇਹਦਾ ਹੁਣ ਮਤਲਬ ਇਹ ਹੈ ਕਿ ਜਿਹੜਾ ਅਸਾਈਲਮ ਆ ਉਹ ਪ੍ਰੋਸੈਸ ਹੈਗਾ ਅਨਸਰਟਨ। ਕਿਸੇ ਦੇ ਵੱਲ ਵੇਖੋ ਨਹੀਂ ਕਰਨੀ ਕਿ ਮੇਰੇ ਸੱਜਣ ਮਿੱਤਰ ਦਾ ਪਾਸ ਹੋ ਗਿਆ ਸੀ। ਤੇ ਕਈ ਵਾਰੀ ਸਾਡੇ ਖੁਦ ਦੇ ਕਲਾਇੰਟ ਹੁੰਦੇ ਉਹਨੂੰ ਕਹਿੰਦੇ ਕਿ ਆ ਕੋਈ ਨਹੀਂ, ਟੈਨਸ਼ਨ ਨਾ ਲੈ, ਕੋਰਟ ਚ ਕੁਝ ਨਹੀਂ ਹੁੰਦਾ, ਮਾੜਾ ਜਿਹਾ ਉਹਨਾਂ ਨੇ ਪੁੱਛਣਾ, ਮੇਰੇ ਤੋਂ ਵੀ ਕੁਝ ਨਹੀਂ ਪੁੱਛਿਆ ਸੀ, ਤੇਰੇ ਕੋਲ ਵੀ ਕੁਝ ਨਹੀਂ ਪੁੱਛਣਾ। ਇਦਾਂ ਦੀ ਸੋਚ ਵਾਲੇ ਬੜੇ ਲੋਕੀ ਆਉਂਦੇ ਆ। ਹਾਂਜੀ ਭਾਜੀ, ਬ੍ਰੇਕ ਜਦੋਂ ਹੁੰਦੀ ਨਾ, ਪਤਾ ਨਹੀਂ ਕਿੰਨੇ ਕੁ ਬੰਦਿਆਂ ਨੇ ਕਿਹਾ ਭਾਜੀ ਯਾਰ ਇਹਦਾ ਕੁਐਸਚਨ ਬੜੇ ਪੁੱਛਦੀ ਸਰਕਾਰੀ ਵਕੀਲ, ਇਹਦਾ ਧੂਆ ਕੱਢਤਾ। ਉਹ ਬੈਟਰੀ ਨਾ ਜਿੱਦਾਂ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਬੰਦੇ ਦੀ ਵਿਜ਼ਿਬਲੀ, ਮਤਲਬ ਬੰਦੇ ਕੋ ਬਾਹਰ ਭਾਵੇਂ ਜੋ ਮਰਜ਼ੀ ਆ ਸੜਕ ਦੇ ਉੱਤੇ, ਬੰਦੇ ਦਾ ਬਹਿਣਾ ਔਖਾ ਹੋ ਜਾਂਦਾ ਉੱਥੇ ਕੁਰਸੀ ਦੇ ਉੱਤੇ, ਬਵਾਂ ਕਿਦਾਂ, ਆਵਾਜ਼ 'ਚ ਪ੍ਰੋਬਲਮ ਹੋ ਜਾਂਦੀ। ਪਾਣੀ, ਜੱਜ ਕਹਿੰਦਾ ਪਾਣੀ ਪੀ, ਹਨਾ। ਤੇ ਬੰਦੇ ਦੇ ਕਈ ਕੰਬਣ ਦੇ ਹੁੰਦੇ, ਲੱਤਾਂ ਲੁੱਤਾਂ ਕੰਬਣ ਦੀਆਂ ਹੁੰਦੀਆਂ ਕਿ ਸਵਾਲ ਯਾਰ ਹੁਣ ਘਬਰਾਹਟ ਹੋ ਜਾਂਦੀ ਹੈ ਨਾ ਇੱਕਦਮ ਹੀ ਉੱਥੇ। ਉਹ ਨਹੀਂ, ਫਿਰ ਉੱਥੇ ਨਹੀਂ ਫਿਰ ਰੱਬ ਚੇਤੇ ਆਉਂਦਾ, ਹੈਨਾ। ਉਹ ਵਾਲਾ ਹਿਸਾਬ ਹੋ ਜਾਂਦਾ ਬੰਦੇ ਦਾ। ਤੇ ਕਹਿਣ ਦਾ ਮਤਲਬ ਆ ਕਿ ਆਪਣਾ ਦੇਖੋ, ਤੁਸੀਂ ਜੇ ਤੁਸੀਂ PR ਹੈਗੇ ਆ ਯੂਰਪੀਅਨ ਕੰਟਰੀ ਦੇ, ਸਿਟੀਜ਼ਨ ਬਣੋ। ਉਹ ਬਹੁਤ ਵੈਲਿਊ ਆ ਉਸ ਚੀਜ਼ ਦੀ, ਹਨਾ। ਭਾਵੇਂ ਜੋ ਮਰਜ਼ੀ ਅਮਰੀਕਾ ਦੇਸ਼ ਹੀ ਹੈ, ਇਹਦਾ ਕੋਈ ਭਰੋਸਾ ਨਹੀਂ। ਇਹਦਾ 15-20 ਸਾਲਾਂ 'ਚ ਇਹਨੇ ਕਿੱਥੇ ਜਾਣਾ। ਸਿਟੀਜ਼ਨ ਲੈ ਕੇ E2 ਵੀਜ਼ੇ ਰਾਹੀਂ ਆਉਣਾ ਵਾ। E2 ਵੀਜ਼ੇ ਦੀ ਜਿਹੜੀ ਹੈਗੀ ਆ, ਜਿਹੜੀ ਅੱਜ ਆਪਾਂ ਟੌਪਿਕ ਡਿਸਕਸ ਕਰਨਾ, ਉਹਦੇ ਕਿੰਨੇ ਪੈਸੇ ਲੱਗਦੇ ਕੀ, ਉਹ ਆਪਾਂ ਸਾਰਾ ਤੁਹਾਨੂੰ ਦੱਸ ਦੇਣਾ। ਜੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ, ਤੁਸੀਂ ਸੱਜਣ ਮਿੱਤਰਾਂ ਕੋਲ ਫੜੋ, ਲੋਨ ਲਓ, ਉਧਾਰੇ ਫੜੋ, ਜਿੱਦਾਂ ਵੀ ਆ, ਪ੍ਰੋਮਿਸਰੀ ਨੋਟ, ਜ਼ਮੀਨ ਵੇਚੋ, ਜੋ ਵੀ ਤੁਹਾਡਾ ਬਸ ਚੱਲਦਾ, ਪੈਸੇ ਲਾ ਕੇ ਉਰੇ ਆਉਣਾ। ਤੇ ਅਮਰੀਕਾ ਦੀ ਇੱਕ ਹਿਸਾਬ ਕਿਤਾਬ ਆ, ਜੇ ਤੁਸੀਂ ਇੱਥੇ $2 ਲੱਖ ਵਾਲਾ ਬਿਜ਼ਨਸ ਖੋਲਦੇ ਆ, ਉਹਨੇ ਤੁਹਾਨੂੰ 2 ਲੱਖ ਵਾਲੀ ਕਮਾਈ ਦੇਣੀ ਆ। ਜੇ ਤੁਸੀਂ 5 ਲੱਖ ਵਾਲਾ ਬਿਜ਼ਨਸ ਖੋਲਦੇ ਆ, ਉਹਨੇ ਫਿਰ ਤੁਹਾਨੂੰ ਕਮਾਈ ਵੀ 5 ਲੱਖ ਦੀ ਦੇਣੀ ਹੈ। ਠੀਕ ਹੈ, ਉਸ ਹਿਸਾਬ ਨਾਲ ਹੀ ਚੱਲਣਾ। ਤੇ ਉਹ ਜਿਹੜਾ ਬਿਜ਼ਨਸ ਕਰਨ ਆਓ ਆਪਣੀ, ਤੇ ਜਿਹੜੇ ਕੈਨੇਡਾ ਵਾਲੇ ਆ ਸੇਮ ਥਿੰਗ, ਜਿਹੜੇ ਸਟੂਡੈਂਟ ਆ, ਉਹ ਹੁਣ ਕਿਉਂਕਿ ਤੁਹਾਡੀ ਜਿਹੜੀ ਟ੍ਰੀਟੀ ਉਹ ਬੋਲਦੀ ਹੈ ਕੈਂਸਲ ਨਹੀਂ ਉਹਨੇ ਕਰਨੀ। ਦੇਖੋ ਖੁਦ ਕੈਨੇਡਾ ਦੇ ਕੇਸ ਬੜੇ ਆਏ ਸੀ, ਬੜੇ ਲੋਕੀ ਆਪਾਂ ਪੱਕੇ ਵੀ ਕਰਾਏ ਆ, ਪਰ ਮਾਰਚ ਤੋਂ ਬਾਅਦ ਜਿਹੜੀ ਹੈਗੀ ਆ ਉਹ ਟ੍ਰੀਟੀ ਹੋ ਗਈ ਆ। ਉਹਦੇ ਵਿੱਚ ਕੁਝ ਇੱਕ ਇਹਨਾਂ ਨੇ ਐਕਸੈਪਸ਼ਨਸ ਰੱਖੀਆਂ ਹੈਗੀਆਂ। ਜਿਹੜਾ ਬੰਦਾ ਲੀਗਲ ਤਰੀਕੇ ਨਾਲ ਆਉਂਦਾ, ਜਾਂ ਜਿਹੜੇ ਬੰਦੇ ਦੀ ਇੱਥੇ ਫੈਮਿਲੀ ਆਲਰੇਡੀ ਹੈਗੀ ਆ, ਫੈਮਿਲੀ ਯੂਨਿਟੀ ਦੀ ਐਕਸੈਪਸ਼ਨ ਕਈ ਵਾਰੀ ਉਹ ਦੇ ਸਕਦੇ ਆ। ਠੀਕ ਹੈ। ਸਟੂਡੈਂਟ ਆ ਨਾ ਉੱਥੇ ਕਿ ਮੈਂ ਦੁਖੀ ਆ ਗਿਆ ਕੈਨੇਡਾ ਤੋਂ, ਮੈਂ ਤਾਂ, ਮੇਰਾ ਸੱਜਣ ਮਿੱਤਰ ਤਾਂ ਉੱਥੇ ਗੱਡੀ 'ਚ ਘੁੰਮਦਾ ਅਮਰੀਕਾ, ਤਾਂ ਮੈਂ ਵੀ ਆਪਣਾ ਜਿਹੜਾ ਇੱਥੋਂ ਸਟੂਡੈਂਟ ਛੱਡ ਕੇ ਜਿਹੜਾ ਅਮਰੀਕਾ ਚੱਲ ਜਾਵਾਂ, ਇਹਨਾਂ ਦੇ ਨਾਲ ਰਵਾਂ ਜਾ ਕੇ, ਉਹ ਚੀਜ਼ ਨਹੀਂ ਕਰਨੀ। ਜਿੰਨੀ ਮਰਜ਼ੀ ਤੁਹਾਨੂੰ ਖਿੱਚ ਪਾਉਣ ਸੱਜਣ ਮਿੱਤਰ, ਆਪਣਾ ਉੱਥੇ ਖਰਾਬ ਕਰਕੇ ਨਹੀਂ ਆਉਣਾ।
ਉੱਥੇ ਜੋ ਵੀ ਤੁਹਾਡੀ LIM ਜੋ ਵੀ ਉਹ ਹੈਗਾ, ਜਿਹੜੀ ਵੀ ਚੀਜ਼ ਉੱਥੇ ਤੁਹਾਨੂੰ PR ਦਵਾਉਂਦੀ ਨਾ, ਕੈਨੇਡਾ ਦੇ ਵਿੱਚ ਤੁਸੀਂ PR ਲੈ ਕੇ ਆਣੀ ਆ। ਸੱਜਣ ਮਿੱਤਰਾਂ ਦਾ ਨਹੀਂ ਕਿਸੇ ਆਖੇ ਲੱਗਣਾ ਕਿ ਕੈਨੇਡਾ ਬਹੁਤ ਗੰਦ ਪੈ ਗਿਆ, ਏਦਾਂ ਹੋ ਗਿਆ, ਏਦਾਂ ਹੋ ਗਿਆ। ਸੋ ਆਹ ਚੀਜ਼ਾਂ ਨਾ ਬਹੁਤ ਜ਼ਿਆਦਾ ਲੋਕੀ ਟੱਪ ਕੇ ਆ ਜਾਂਦੇ ਆ, ਫਿਰ ਸਾਨੂੰ ਕਾਲ ਕਰਦੇ ਆ, ਤੇ ਫਿਰ ਉਹੀ ਕਿ ਜਦੋਂ ਸਾਨੂੰ ਫੋਨ ਲਾ ਕੇ ਪੁੱਛਦੇ ਆ, ਸੋ ਆਪਾਂ ਉਹ ਵਕੀਲਾਂ ਚੋਂ ਨਹੀਂ ਤੁਹਾਨੂੰ ਕਹਿਣਾ ਕੋਈ ਨਹੀਂ ਲਿਆਓ ਮੇਰੇ ਕੋਲ ਸਾਰਾ ਹੋ ਜਾਣਾ ਸਾਰਾ ਨਾ। ਉਹਨੂੰ ਸੱਚ ਦੱਸਣਾ, ਯਾਰ ਤੇਰਾ ਨਾ ਹੁਣ ਪੰਗਾ ਪੈ ਗਿਆ ਏਦਾਂ। ਉਹ ਕਹਿੰਦਾ ਯਾਰ ਮੈਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ, ਭਾਜੀ ਕੋਈ ਤਰੀਕਾ ਕੱਢੋ, ਕੋਈ ਹੱਲ ਕੱਢੋ, ਮੈਨੂੰ ਪਤਾ ਹੱਲ ਕੱਢ ਲੈਣਾ। ਹੱਲ ਯਾਰ ਕਿੱਥੋਂ, ਟ੍ਰੀਟੀ ਦੇ ਖਿਲਾਫ ਜਾ ਕੇ ਤੁਹਾਨੂੰ ਹੱਲ ਕੱਢ ਲੈਣਾ ਵਕੀਲ ਨੇ। ਸੋ ਕੈਨੇਡਾ ਦੇ ਆਪਣੇ ਪੇਪਰ ਖਰਾਬ ਨਹੀਂ ਕਰਨੇ, ਜਿਹੜੇ ਤੁਸੀਂ ਸੁਣ ਰਹੇ ਆ ਸਾਰੇ ਉਹਨਾਂ ਨੂੰ ਉਹੀ ਦੱਸਣਾ ਕਿ ਉਰੇ ਨਹੀਂ ਆਣਾ, PR ਉੱਥੇ ਕਰਨੀ ਹੈ, ਸਿਟੀਜ਼ਨ ਬਣ ਕੇ ਫਿਰ ਤੁਹਾਡੀਆਂ ਆਪਸ਼ਨਾਂ ਖੁੱਲਣੀਆਂ, ਤੇ ਉਹੀ ਤਰੀਕੇ ਨਾਲ ਆਣਾ। ਬਿਲਕੁਲ। ਸੋ ਕਿਸੇ ਦੇ ਆਖੇ ਲੱਗੇ ਤੁਸੀਂ ਆ ਤਾਂ ਜਾਂਦੇ ਆ, ਬਾਅਦ ਇਵੈਂਚੁਅਲੀ ਭਾਈ ਉਦੋਂ ਮਹੀਨਾ ਸਾਂਭ ਤੋਂ 2 ਮਹੀਨੇ ਉਹਨਾਂ ਨੇ ਕਹਿਣਾ ਵੀ ਚੱਲ ਭਾਈ ਹੁਣ ਆਪੋ ਆਪਣੇ ਰਾਹ। ਉਹ ਜ਼ਿਆਦਾ ਚਿਰ ਨਹੀਂ ਜਿਹੜੀ ਉਹ ਚੀਜ਼ ਚੱਲਦੀ। ਆਓ ਜੀ ਸਦਕੇ ਆਓ, ਪੇਪਰ ਜਿੱਥੇ ਦੇ ਤੁਹਾਡੇ ਹੈਗੇ ਉਹ ਖਰਾਬ ਨਾ ਕਰੋ। ਉਹ ਬੜੇ ਔਖੇ ਬਣਦੇ, ਸਭ ਨੂੰ ਹੀ ਪਤਾ ਆ। ਇੱਥੇ ਕਿਹੜਾ ਸੌਖੇ ਬਣ ਜਾਣੇ ਆ, ਇਹ ਵੀ ਸਭ ਨੂੰ ਪਤਾ ਆ। ਜੇ ਜੀ ਉੱਥੇ ਇੰਨਾ ਔਖਾ ਕੰਮ ਹੋ ਰਿਹਾ ਆ ਤੇ ਫਿਰ ਇੱਥੇ ਵੀ ਓਨਾ ਹੀ ਔਖਾ ਹੋਣਾ ਨਾ। ਅਸੀਂ ਜੀ ਇਹ ਨਹੀਂ ਕਹਿੰਦੇ ਵੀ ਭਾਈ ਤੁਸੀਂ ਆਓ ਨਾ, ਆਓ ਜੀ ਸਦਕੇ ਆਓ, ਪਰ ਇਹ ਆ ਵੀ ਆਪਣੇ ਬਾਕੀ ਜਿਹੜੇ ਪੇਪਰ ਆ ਉਹਨਾਂ ਨੂੰ ਖਰਾਬ ਨਾ ਕਰੋ ਇਸ ਚੀਜ਼ ਦੇ ਜਿਹੜੇ ਉਹ ਚੱਕਰ ਦੇ ਵਿੱਚ। ਸਾਲ ਜੇ ਤੁਹਾਨੂੰ ਲੱਗਦਾ ਵੀ ਉਹ ਕਰਕੇ ਤੇ ਉਹ 'ਚ ਵੀ 10 ਸਾਲ ਲੱਗਣੇ ਆ, ਤੇ ਇਹਦੇ ਵਿੱਚ ਵੀ ਜਿਹੜੇ ਉਹ ਤੁਹਾਨੂੰ ਹੋ ਸਕਦਾ ਇਹ ਤੋਂ ਘੱਟ ਸਾਲਾਂ ਦੇ ਵਿੱਚ ਜਿਹੜੀ ਉਹ ਗੱਲ ਬਣ ਜਾਵੇ। ਸੋ ਹੁਣ ਆਪਾਂ ਕੈਨੇਡੀਅਨ ਸਿਟੀਜ਼ਨਸ ਦੀ ਗੱਲ ਕਰੀਏ ਜਾਂ E2 ਟਰੀਟੀ ਵਾਲੇ ਸਿਟੀਜ਼ਨਸ ਦੀ ਗੱਲ ਕਰੀਏ, ਜਾਂ ਕੈਨੇਡੀਅਨ ਟਰੱਕ ਡਰਾਈਵਰਸ ਦੀ ਜਿਹੜੇ ਇੱਥੇ US ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ, ਉਹਨਾਂ ਦੇ ਲਈ ਕੀ ਜਿਹੜਾ ਉਹ ਰਾਹ ਹੈਗਾ ਆ? ਫਿਰ ਇਹ E2 ਵੀਜ਼ਾ ਕੀ ਆ? ਜਿੱਦਾਂ ਤੁਸੀਂ ਕੁਝ ਮੁਲਕਾਂ ਦਾ ਜ਼ਿਕਰ ਕੀਤਾ ਕਿ ਕਿੱਦਾਂ ਜਿਹੜਾ ਕਿੱਦਾਂ ਉਹ ਅਪਲਾਈ ਕਰ ਸਕਦੇ ਆ, ਸੌਰੀ ਕਿੱਦਾਂ ਉਹ ਕੰਮ ਕਰ ਸਕਦੇ ਫਿਰ ਆ ਕੇ? ਸੋ ਪਹਿਲਾਂ ਜੀ ਇਹ ਇੱਕ ਟਰੀਟੀ ਤੇ ਹੋਣਾ ਚਾਹੀਦਾ, ਟਰੀਟੀ ਕੰਟਰੀ ਹੋਣੀ ਚਾਹੀਦੀ ਆ। ਇਹਦੇ ਵਿੱਚ ਕਈ ਸਾਰੇ ਦੇਸ਼ ਆ ਜਾਂਦੇ, ਇਹਦੀ ਤੁਹਾਨੂੰ ਲਿਸਟ ਮਿਲ ਜਾਣੀ ਆ। ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਨਿਊਜ਼ੀਲੈਂਡ, ਫਿਲੀਪੀਨਜ਼, UK, ਇਟਲੀ, ਜਿਹੜੇ ਕਹਿ ਲਓ ਤੁਸੀਂ ਮੁਲਕਾਂ 'ਚ ਆਪਣੇ ਪੰਜਾਬੀ ਰਹਿੰਦੇ ਆ, ਉਹ ਕਹਿੰਦੇ ਘੁੰਦੇ ਜਿਹੜੇ ਮੁਲਕ ਹੈਗੇ ਆ ਉਹ ਇਹਦੇ ਵਿੱਚ ਆਉਂਦੇ ਆ, ਹੈ ਨਾ। ਪੁਰਤਗਾਲ ਇਹਦੇ ਵਿੱਚ ਜਿੱਦਾਂ ਨਹੀਂ ਆਉਂਦਾ, ਕਈ ਨਹੀਂ ਵੀ ਆਉਂਦੇ ਇਹਦੇ ਵਿੱਚ ਇੱਦਾਂ। ਸੋ ਜਿਹੜੇ ਟਰੱਕ ਡਰਾਈਵਰ ਆ ਜਾਂ ਕੋਈ ਵੀ ਬੰਦਾ, ਸਟੂਡੈਂਟ ਵੀ ਆ ਨਾ, ਜਿੱਦਾਂ ਵੀ ਆ, ਇਹਦੇ ਵਿੱਚ ਜਿਹੜੀਆਂ ਮੁੱਖ, ਪਹਿਲਾਂ ਜੇ ਛੋਟੇ ਅੱਖਰਾਂ 'ਚ ਸਮਝਾਈਏ ਵੀਜ਼ਾ ਕੀ ਆ, ਇਹਦੇ ਵਿੱਚ ਤੁਹਾਨੂੰ ਪੈਸੇ ਇਨਵੈਸਟ ਕਰਨੇ ਪੈਣੇ ਆ। ਠੀਕ ਹੈ। ਪੈਸੇ ਜਿਹੜੇ ਦਿਖਾਉਣ ਵਾਲੇ ਨਹੀਂ ਇਨਵੈਸਟ ਕਰਨੇ ਕਿ ਸਟੂਡੈਂਟ ਭਾਜੀ ਕਿੰਨੇ ਪੈਸੇ ਸ਼ੋਅ ਕਰੀਏ। ਆ ਬੜਾ ਬਹੁਤ ਸਵਾਲ ਆਉਂਦਾ ਕਿ ਸ਼ੋਅ ਕਿੰਨੇ ਕਰੀਏ। ਸ਼ੋਅ ਨਹੀਂ ਕਰਨੇ, ਇਹ ਗੇਮ ਸ਼ੋਅ ਵਾਲੀ ਨਹੀਂ ਹੈਗੀ, ਐਮਬੈਸੀ ਵਾਲੀ ਗੇਮ ਨਹੀਂ ਇਹ ਵੀਜ਼ੇ ਲੱਗਣ ਵਾਲੀ। ਰਿਸਕ ਵਾਲੀ ਗੇਮ ਹੈ, ਬਿਜ਼ਨਸ ਖਰੀਦਣ ਵਾਲੀ ਗੇਮ ਹੈ। ਰੀਅਲ ਸਿਚੁਏਸ਼ਨ ਆ ਗਈ ਹੁਣ। ਪੈਸੇ ਸ਼ੋਅ ਨਹੀਂ ਕਰਨੇ, ਪੈਸੇ ਖਰਚਣੇ ਪੈਣੇ ਆ। ਪੈਸੇ ਲੀਗਲ ਹੋਣੇ ਚਾਹੀਦੇ ਆ, ਜਿੱਥੋਂ ਮਰਜ਼ੀ ਆਣ ਲੀਗਲ ਹੋਣੇ ਚਾਹੀਦੇ। ਟੈਕਸ ਟੂਕਸ ਸਾਰੇ ਦਿੱਤਾ ਹੋਣਾ ਚਾਹੀਦਾ, ਤੁਹਾਨੂੰ ਕੋਈ ਗਿਫਟ ਕਰੇ, ਲੋਨ ਦੇਵੇ। ਇਹ ਜਿਹੜੇ ਮੁਲਕਾਂ ਦੀ ਗੱਲ ਕੀਤੀ, ਇਹ ਮੁਲਕਾਂ ਦੇ ਸਿਟੀਜ਼ਨ ਚਾਹੀਦੇ ਆ, ਪਰਮਾਨੈਂਟ ਰੈਜ਼ੀਡੈਂਟ ਨਹੀਂ। ਸਿਟੀਜ਼ਨ ਚਾਹੀਦੇ ਆ। ਇੱਕ ਬੰਦਾ ਸਿਟੀਜ਼ਨ ਹੋਣਾ ਚਾਹੀਦਾ, ਘਰ ਵਾਲੀ ਤੇ ਜਵਾਕ ਨਾਲ ਆ ਸਕਦੇ, ਉਹ ਭਾਵੇਂ ਸਿਟੀਜ਼ਨ ਹੈਗੇ ਨਹੀਂ ਹੈਗੇ, ਨੋ ਪ੍ਰੋਬਲਮ। ਤੇ ਮੁੱਖ ਤੌਰ ਤੇ ਇਨਵੈਸਟਮੈਂਟ ਚਾਹੀਦੀ ਆ, ਪੈਸੇ ਚਾਹੀਦੇ ਆ। 1.5 ਤੋਂ ਲੈ ਕੇ $3 ਲੱਖ ਇਹਦੇ ਵਿੱਚ ਕਲਾਇੰਟ ਸਾਡੇ ਜਿਹੜੇ ਅਪਲਾਈ ਕਰਦੇ ਆ। 3 ਲੱਖ ਦੇ ਰੇਂਜ 'ਚ ਜਿਹੜੇ ਕਰਦੇ ਆ ਸੁਖਾਲੇ ਆ ਜਾਂਦੇ ਆ। ਜਿਹੜੇ ਉਸ ਤੋਂ ਜ਼ਿਆਦਾ ਕਰਦੇ ਆ ਉਹਨਾਂ ਦਾ ਹੋਰ ਵੀ ਵਧੀਆ। ਜਿਹੜੇ ਲੱਖ 1.5 ਲੱਖ ਵਾਲੇ ਆ ਉਹਨਾਂ ਦਾ ਔਖਾ ਹੋ ਜਾਂਦਾ ਥੋੜਾ ਜਿਹਾ, ਕਿਉਂਕਿ ਬਿਜ਼ਨਸ ਇੱਕ ਆਂਦਾ ਨਹੀਂ, ਤੇ ਦੂਜਾ ਜਿਹੜਾ ਬਿਜ਼ਨਸ ਪਲਾਨ ਆ ਉਹ ਨਹੀਂ ਤਕੜਾ ਬਣਦਾ। ਠੀਕ ਆ। ਤੇ ਇਨਵੈਸਟਮੈਂਟ ਜਿਹੜੀ ਚਾਹੀਦੀ ਆ, ਕੰਪਨੀ ਇੱਥੇ ਖੋਲਣੀ ਪੈਣੀ ਹੈ। ਕੰਪਨੀ ਦੀ ਤੁਹਾਡੀ ਘੱਟੋ ਘੱਟ 51% ਜਾਂ ਉਸ ਤੋਂ ਜ਼ਿਆਦਾ ਹਿੱਸੇਦਾਰੀ ਚਾਹੀਦੀ ਆ। ਤੇ ਤੁਸੀਂ ਸਰਕਾਰ ਨੇ ਇਹ ਪ੍ਰੋਮਿਸ ਕਰਨਾ ਕਿ ਮੈਨੂੰ ਵੀਜ਼ਾ ਦਿਓ, ਮੈਂ ਪੈਸੇ ਖਰਚੂੰਗਾ ਤੇ ਤੁਹਾਡੇ ਦੇਸ਼ 'ਚ ਨੌਕਰੀਆਂ ਕ੍ਰੀਏਟ ਕਰੂੰਗਾ। ਤੇ ਇਹਦੇ ਵਿੱਚ ਸਾਨੂੰ ਸਵਾਲ ਆਉਂਦਾ ਕਿ ਭਾਜੀ ਮੈਨੂੰ ਤਾਂ ਲੋੜ ਹੀ ਨਹੀਂ ਬਿਜ਼ਨਸ ਦੇ ਵਿੱਚ ਪੈਸੇ ਲਾਉਣ ਦੀ, ਮੇਰਾ ਤਾਂ ਇੱਦਾਂ ਹੀ ਮੈਨੂੰ ਸਕਿੱਲ ਬਥੇਰੀ ਆ, ਮੈਂ ਤਾਂ ਇੱਦਾਂ ਹੀ ਆ ਕੇ ਖੋਲ ਦੇਣਾ ਰੈਸਟੋਰੈਂਟ, ਮੇਰੇ ਦੋਸਤ ਨੇ ਮੈਨੂੰ ਟਰੱਕ ਦੇ ਦੇਣਾ, ਮੇਰੇ ਦੋਸਤ ਦੀ ਮਕੈਨਿਕ ਸ਼ਾਪ ਆ। ਇਹ ਤੁਹਾਡੇ ਫਾਇਦੇ ਦਾ ਨਹੀਂ ਵੀਜ਼ਾ ਹੈਗਾ। ਤੁਸੀਂ ਅਮਰੀਕਾ ਨੂੰ ਕਹਿ ਰਹੇ ਕਿ ਲਾਲਚ ਦੇ ਰਹੇ ਅਮਰੀਕਾ ਨੂੰ ਕਿ ਮੈਂ ਪੈਸੇ ਵਾਲਾ ਬੰਦਾ, ਮੈਂ ਤੁਹਾਡੇ ਦੇਸ਼ ਆ ਕੇ ਪੈਸੇ ਖਰਚੂੰਗਾ ਤੇ ਮੈਂ ਤੁਹਾਡੇ ਜਿਹੜੇ ਅਮਰੀਕਨ ਸਿਟੀਜ਼ਨ ਉਹਨਾਂ ਨੂੰ ਰੋਜ਼ਗਾਰ ਦਊਂਗਾ। ਉਹ ਇਹ ਲਾਲਚ ਵਿੱਚ ਆ ਕੇ ਉਹ ਤੁਹਾਨੂੰ ਵੀਜ਼ਾ ਦੇ ਰਿਹਾ ਕਿ ਤੇਰੇ ਵਰਗੇ ਬੰਦੇ, ਤੁਹਾਡੇ ਵਰਗੇ ਬੰਦੇ ਸਾਨੂੰ ਚਾਹੀਦੇ ਆ। ਸੋ ਆਹ ਚੀਜ਼ ਆ। ਠੀਕ ਆ। ਸੋ ਇਹਨੂੰ ਜਿਹੜਾ E2 ਵੀਜ਼ਾ ਕਹਿੰਦੇ ਆ। ਸੋ ਬਿਲਕੁਲ। ਸੋ ਇਨਵੈਸਟ ਕਰਨਾ ਆ, ਕੰਪਨੀ ਸੈਟਅਪ ਕਰਨੀ ਆ, EMPLOYEES ਹਾਇਰ ਕਰਨੇ, ਇਹ ਜਿਹੜੀਆਂ 2-3 ਚੀਜ਼ਾਂ ਜਿਹੜੀਆਂ ਆ ਉਹ ਮੇਨ ਹੋਣਗੀਆਂ ਜੀ। ਤੇ ਫਾਈਲ ਕਿੱਥੇ ਕਰਨਾ ਹੈ? ਅਮਰੀਕਾ 'ਚ ਫਾਈਲ ਕਰਨਾ ਆ ਜਾਂ ਜਿਹੜੇ ਮੁਲਕ ਬੈਠੇ ਆ ਉੱਥੋਂ ਫਾਈਲ ਕਰਨਾ? ਕੀ ਉਹ ਕਿੱਦਾਂ ਹੁੰਦਾ ਆ ਫਿਰ? ਇਹਦੇ 'ਚ ਦੋਨੇ ਹੀ ਆਪਸ਼ਨ ਆ ਜਾਂਦੀਆਂ। ਜਿਹੜਾ ਤਾਂ ਬੰਦਾ ਅਮਰੀਕਾ ਦੇ ਵਿੱਚ ਬੈਠਾ ਲੀਗਲ ਵੀਜ਼ੇ ਤੇ ਆਇਆ, ਉਹ ਐਸਟਾ ਨਹੀਂ ਜਿਹੜਾ ਹੁੰਦਾ 90 ਦਿਨ ਵਾਲਾ। ਅੱਛਾ। ਉਹ ਨਹੀਂ। ਜਿਹੜਾ ਬੰਦਾ ਲੀਗਲ ਵੀਜ਼ੇ ਤੇ ਆਇਆ ਉਹ ਬੰਦਾ
B1 B2 ਜਿਹਨੂੰ ਕਹਿੰਦੇ ਆ, ਜਾਂ H1 ਤੇ ਆ, ਜਾਂ ਉਹ ਸਟੂਡੈਂਟ ਵੀਜ਼ੇ ਤੇ ਆ, ਜਿੱਤੇ ਵੀ ਆ, ਉਹ ਬੰਦਾ 90 ਦਿਨਾਂ ਬਾਅਦ ਇਹ ਜਿਹੜਾ ਸਾਰਾ ਇੱਥੇ ਅਮਰੀਕਾ 'ਚ ਹੀ ਫਾਈਲ ਕਰ ਸਕਦਾ। ਤੇ ਜਿਹੜੇ ਵੀ ਵਕੀਲ ਤੇ ਸਰਕਾਰੀ ਫੀਸ ਜੋ ਵੀ ਹੈਗੀ, ਉਹ ਤੋਂ ਇਲਾਵਾ ਉਹਨਾਂ ਨੂੰ ਤੁਸੀਂ ਪ੍ਰੀਮੀਅਮ ਪ੍ਰੋਸੈਸਿੰਗ $2500 ਉਹਨਾਂ ਨੂੰ ਅਮਰੀਕੀ ਸਰਕਾਰ ਨੂੰ ਦਿੰਦੇ ਆ, ਤੇ 15 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਉਹ ਅਪਰੂਵ ਕਰ ਸਕਦੇ ਆ, ਜੇ ਤੁਸੀਂ ਅਮਰੀਕਾ ਹੈਗੇ ਆ ਤਾਂ। ਓਕੇ। ਉਹਦਾ ਫਾਇਦਾ ਇਹ ਹੈ ਕਿ ਅਮਰੀਕਾ 'ਚ ਤੁਹਾਨੂੰ ਐਮਬੈਸੀ ਇੰਟਰਵਿਊ ਨਹੀਂ ਜਾਣਾ ਪੈਂਦਾ, ਤੁਹਾਡਾ ਪ੍ਰੋਸੈਸ ਜਿਹੜਾ ਉਹ ਥੋੜਾ ਜਿਹਾ ਸੌਖਾ ਵਾ। ਠੀਕ ਹੈ। ਅੱਛਾ। $2500 ਐਕਸਟਰਾ ਦੇ ਕੇ ਤੁਸੀਂ ਉਹਨਾਂ ਨੂੰ ਐਕਸਪੀਡੀਟ ਕਰ ਸਕਦੇ ਆ, 15 ਦਿਨਾਂ 'ਚ ਜਵਾਬ ਆ ਜਾਊਗਾ। ਜੇ ਤੁਸੀਂ ਠੀਕ। ਅਮਰੀਕਾ ਦੇ ਵਿੱਚ, ਪਰ ਇਹਦਾ ਇੱਕ ਨੁਕਸਾਨ ਆ, ਜਦੋਂ ਤੁਸੀਂ ਬਾਹਰ ਗਏ ਅਮਰੀਕਾ ਤੋਂ ਬਾਅਦ, ਤੁਸੀਂ ਵਾਪਸ ਟਰੈਵਲ ਕਰਨਾ ਆਪਣੇ ਦੇਸ਼, ਫਿਰ ਤੁਹਾਨੂੰ ਦੁਬਾਰਾ ਜਿਹੜਾ ਵੀਜ਼ਾ ਲਵਾਉਣਾ ਪੈਣਾ ਐਮਬੈਸੀ ਜਾ ਕੇ। E2 ਵੀਜ਼ਾ ਲੱਗਣਾ ਫਿਰ ਉਦੋਂ ਵੀ? E2 ਵੀਜ਼ਾ ਲਵਾਉਣਾ ਪੈਣਾ, ਫਿਰ ਤੁਹਾਨੂੰ ਪੇਪਰ ਵਰਕ ਸਾਰਾ ਦੁਬਾਰਾ ਕਰਨਾ ਪੈਣਾ। ਓ ਠੀਕ ਹੈ। ਸੋ ਜੇ ਤੁਸੀਂ ਬਾਹਰੋਂ ਸਿੱਧੇ ਵੀਜ਼ਾ ਲਵਾ ਕੇ ਲੈ ਕੇ ਆਉਂਦੇ ਆ, ਮੰਨ ਲਓ ਤੁਸੀਂ ਕੈਨੇਡਾ ਹੈਗੇ, ਤੁਸੀਂ ਕੈਨੇਡਾ ਐਮਬੈਸੀ 'ਚ ਜਾ ਕੇ ਵੀਜ਼ਾ ਲਾ ਕੇ ਲੈਂਦੇ ਆ, ਪਰ ਇਹ ਹੈ ਕਿ ਤੁਹਾਡੇ 15 ਦਿਨ ਨਹੀਂ, ਫਿਰ ਤੁਹਾਨੂੰ ਕੁਝ ਮਹੀਨੇ ਲੱਗਣੇ, ਕਿਉਂਕਿ ਐਮਬੈਸੀ ਦੇ ਵਿੱਚ ਇੰਟਰਵਿਊ ਸਾਰੀਆਂ ਪ੍ਰੋਸੈਸ ਦੂਜਾ। ਸੋ ਤੁਹਾਡੀ ਖੜੇ ਪੈਰ ਨਹੀਂ ਗੱਲ ਬਣਨੀ, ਪਰ ਤੁਹਾਨੂੰ ਜਿਹੜਾ ਵੀਜ਼ਾ ਮਿਲਣਾ ਉਹ 5 ਸਾਲ ਦਾ ਮਿਲਣਾ ਘੱਟੋ ਘੱਟ। ਮਤਲਬ ਆਫ ਕੋਰਸ ਉਹ ਤੋਂ ਘੱਟ ਵੀ ਦੇ ਸਕਦੇ, ਪਰ ਔਨ ਐਵਰੇਜ 5 ਸਾਲ ਦਾ ਦਿੰਦੇ ਆ। ਉਹ 'ਚ ਆਉਣ ਜਾਣ ਦੀ ਖੁੱਲ੍ਹ ਹੁੰਦੀ ਜਦੋਂ ਮਰਜ਼ੀ ਆਉਣ ਜਾਣ ਦੀ ਖੁੱਲ੍ਹ ਆ, ਜਦੋਂ ਵੀ ਤੁਸੀਂ ਆਏ ਤੁਹਾਨੂੰ 2-2 ਸਾਲ ਦਾ ਉਹਨਾਂ ਨੇ ਵੀਜ਼ਾ ਜਿਹੜਾ ਦੇਈ ਜਾਣਾ। ਠੀਕ ਹੈ। ਆਵਾਜ਼ ਰਾਜਕਰਨ ਜੀ ਤੁਹਾਡੀ ਥੋੜੀ ਜੀ। ਹਾਂਜੀ, ਆਵਾਜ਼ ਘੱਟ ਹੋ ਰਹੀ ਸੀ। ਕੀ ਹੁਣ ਆਵਾਜ਼ ਠੀਕ ਹੈ ਜੀ? ਠੀਕ ਹੈ। ਸੋ ਜੇ ਤੁਸੀਂ ਬਾਹਰੋਂ ਦੀ ਵੀਜ਼ਾ ਲਵਾ ਕੇ ਆਉਂਦੇ ਆ ਤਾਂ 5 ਸਾਲ ਦਾ ਵੀਜ਼ਾ, ਜਦੋਂ ਵੀ ਤੁਸੀਂ ਆਉਂਦੇ ਆ ਤੁਹਾਨੂੰ ਉਹ 2 ਸਾਲ ਦੀ ਐਂਟਰੀ ਦੇ ਦੋਗੇ, ਤੇ 2-2 ਸਾਲ ਦੀ ਕਰਕੇ ਤੁਹਾਨੂੰ ਐਂਟਰੀ ਜਿਹੜੀ ਉਹ ਮਿਲਦੀ ਰਹਿਣੀ ਹੈ। ਸੋ ਜ਼ਿਆਦਾ ਫਾਇਦਾ ਇਹਦੇ ਵਿੱਚ ਬਾਹਰ ਵੇਟ ਕਰਕੇ ਵੀਜ਼ਾ ਲੈ ਕੇ ਆਉਣ ਦਾ ਫਾਇਦਾ, ਕਿਉਂਕਿ ਫਿਰ ਤੁਹਾਨੂੰ ਇਦਾਂ ਕਿ ਵਕੀਲ ਨੂੰ ਵੀ ਇੱਕ ਵਾਰੀ ਪੈਸੇ ਦੇਣੇ ਪੈਣੇ ਆ, ਤੇ ਤੁਹਾਡੇ 5 ਸਾਲ ਨਿਕਲ ਜਾਣੇ ਆ। ਜੇ ਤੁਸੀਂ ਉਰੇ ਰਹਿ ਕੇ ਫਾਈਲ ਕਰਦੇ ਆ, ਤੁਹਾਨੂੰ 2 ਸਾਲ ਦਾ ਉਹਨਾਂ ਨੇ ਵੀਜ਼ਾ ਦੇਣਾ, ਫਿਰ ਤੁਹਾਨੂੰ ਦੁਬਾਰਾ ਵਕੀਲ ਨੂੰ ਹਾਇਰ ਕਰਨਾ ਪੈਣਾ 2 ਸਾਲ ਬਾਅਦ, ਫਿਰ 2 ਸਾਲ ਬਾਅਦ ਹਾਇਰ ਕਰਨਾ ਪੈਣਾ। ਸੋ ਇਹ ਹੈ ਕਿ ਇੱਕ ਵਾਰੀ ਜੇ ਤੁਸੀਂ ਥੋੜੀ ਜਿਹੀ ਵੇਟ ਕਰ ਲਓ, ਤੁਹਾਡੇ ਪੈਸੇ ਵੀ ਬਚ ਜੂਗੇ ਤੇ ਤੁਸੀਂ ਆਣ ਜਾਣ ਜੋਗੇ ਵੀ ਰਹੋਗੇ। ਠੀਕ ਆ। ਕੌਣ ਕੁਆਲੀਫਾਈ ਕਰਦਾ ਆ? ਹੂ ਕੈਨ ਕੁਆਲੀਫਾਈ? ਇਹ ਜਿਹੜਾ ਟ੍ਰੀਟੀ ਇਨਵੈਸਟਰ ਵੀਜ਼ਾ ਜਿਹੜਾ ਹੈਗਾ E2 ਵੀਜ਼ਾ ਆ, ਜਾਂ ਇਹਦੀਆਂ ਕੀ ਰਿਕੁਆਇਰਮੈਂਟਸ ਆ, ਜੇ ਆਪਾਂ ਇਹਨੂੰ ਇਦਾਂ ਪੁੱਛਣਾ ਹੋਵੇ? ਇਹਦੇ ਵਿੱਚ ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਡਿਗਰੀ ਚਾਹੀਦੀ, ਕੁਝ ਵੀ ਚਾਹੀਦੀ। ਬੰਦਾ ਜਿਹੜਾ ਮਰਜ਼ੀ ਹੈਗਾ, ਭਾਵੇਂ ਪੜ੍ਹਿਆ ਲਿਖਿਆ ਨਹੀਂ ਵੀ ਆ, ਉਹ ਵੀ ਬਿਜ਼ਨਸ ਕਰ ਸਕਦਾ ਹੈ ਨਾ। ਬਿਜ਼ਨਸ ਕੋਈ ਵੀ ਕਰ ਸਕਦਾ। ਇਨਫੈਕਟ ਜਿਹੜੇ ਜ਼ਿਆਦਾ ਦੁਨੀਆ ਦੇ ਵਿੱਚ ਬਿਜ਼ਨਸਮੈਨ ਹੈਗੇ ਆ, ਉਹ ਹੈਗੇ ਹੀ ਡਿਗਰੀਆਂ ਛੱਡ ਕੇ। ਡਿਗਰੀਆਂ ਬੰਦੇ ਨੂੰ ਨਹੀਂ ਕੁਝ ਸਿਖਾਉਂਦੀਆਂ, ਹੈ ਨਾ। ਡਿਗਰੀ ਵਾਲੇ ਤਾਂ ਕੰਮ ਕਰਦੇ ਉਹਨਾਂ ਲਈ। ਸਾਡੇ ਵਰਗੇ ਵਕੀਲ ਵਕੂਲ ਹੀ ਬਣਦੇ ਡਿਗਰੀ ਵਾਲੇ। ਜਿਹੜੇ ਬਿਜ਼ਨਸਮੈਨ ਆ ਤਕੜੇ, ਉਹ ਦੂਜੇ ਬਣਦੇ ਆ। ਸੋ ਇਹਦੇ ਵਿੱਚ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ। ਸੋ ਸਿਟੀਜ਼ਨ ਹੋਣੇ ਚਾਹੀਦੇ ਆ ਤੁਸੀਂ ਟ੍ਰੀਟੀ ਕੰਟਰੀ ਦੇ, ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਆ, ਠੀਕ ਆ, ਜਾਂ ਤੁਸੀਂ ਆਲਰੇਡੀ ਕਰ ਚੁੱਕੇ ਆ ਜਾਂ ਤੁਸੀਂ ਕਰਨ ਜਾ ਰਹੇ ਆ, ਤੇ ਤੁਸੀਂ ਅਮਰੀਕਾ ਕੰਮ ਕਰਨ ਨਹੀਂ ਆਣਾ। ਇੱਕ ਹੁੰਦਾ ਕਿ ਭਾਜੀ ਮੈਂ ਤਾਂ ਟਰੱਕ ਚਲਾਉਣਾ, ਤੁਸੀਂ ਟਰੱਕ ਚਲਾਉਣ ਨਹੀਂ ਆਣਾ, ਤੁਸੀਂ ਟਰੱਕ ਦੀ ਕੰਪਨੀ ਦੇ ਮਾਲਕ ਬਣਨ ਆਣਾ, ਤੇ ਲੋਕਾਂ ਕੋਲ ਟਰੱਕ ਚਲਾਣੇ ਆ। ਛੋਟੇ ਮਾਲਕ ਨਹੀਂ ਆਣਾ, ਇਨਵੈਸਟਰ ਬਣਨ ਲਈ ਆਣਾ, ਹੈ ਨਾ। ਤੇ ਜਿਹੜੇ ਤੁਹਾਡੇ ਪੈਸੇ ਆ ਉਹ ਐਟ ਰਿਸਕ ਹੋਣੇ ਚਾਹੀਦੇ ਆ। ਠੀਕ ਹੈ। ਇਹ ਨਹੀਂ ਕਿ ਆ ਕੇ ਭਾਜੀ ਸਾਨੂੰ ਕਈ ਪੁੱਛਦੇ ਆ, ਜੇ ਮੈਂ ਆ ਕੇ ਭਾਜੀ ਘਰ ਖਰੀਦ ਲਵਾਂ, ਜੇ ਆ ਕੇ ਮੈਂ ਜ਼ਮੀਨ ਲੈ ਲਵਾਂ, ਉਹਦੇ ਵਿੱਚ ਅਮਰੀਕਾ ਨੂੰ ਕੀ ਫਾਇਦਾ ਹੋਣਾ? ਉਹਦਾ ਤੂੰ ਆਪਣੇ ਪੈਸਾ ਆਪਣੀ ਇਨਵੈਸਟਮੈਂਟ ਕਰ ਰਿਹਾ। ਸੋ ਐਟ ਰਿਸਕ ਹੋਣਾ ਚਾਹੀਦਾ, ਮਤਲਬ ਕਿ ਬਿਜ਼ਨਸ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਚੌਪਟ ਹੋ ਜਾਵੇ ਪੂਰਾ। ਰਿਸਕ ਹੋਵੇ, ਇਹ ਨਹੀਂ ਆ ਵੀ ਚੌਪਟ ਕਰਨਾ ਆ, ਪਰ ਆਪਾਂ ਚੌਪਟ ਨਹੀਂ ਹੋਣ ਦੇਣਾ। ਇਹ ਆ ਵੀ ਰਿਸਕ ਹੋਵੇ, ਫਿਰ ਅਮਰੀਕਾ ਵਾਲੇ ਕਹਿੰਦੇ ਵੀ ਹਾਂ ਬਈ ਆ ਬੰਦਾ ਵਾਕਿਆ ਹੀ ਇਹ ਦਾ ਖੇਡਣਾ ਚਾਹੁੰਦਾ ਹੈ, ਵੀ ਮੈਂ $2-3 ਲੱਖ ਦਾ ਤੇ ਲਾਉਂਗਾ, ਚੱਲ ਠੀਕ ਹੈ, ਇਹਦਾ ਵੇਖਦੇ ਆ ਵੀ ਫਿਰ ਇਹ ਰਹਿੰਦਾ ਆ ਜਾਂ ਕਿੱਦਾਂ ਕਰਦਾ, ਚੱਲ ਤੈਨੂੰ ਵੀਜ਼ਾ ਦਿੰਦੇ ਆ। ਸੋ ਇਹ ਜਿੱਦਾਂ ਕਹਿੰਦੇ ਵੀ ਤੁਸੀਂ ਹੁਣ ਕਿਹਾ ਵੀ ਜਿੱਦਾਂ ਬਿਜ਼ਨਸ ਦਾ ਤੇ ਲਾਉਣਾ ਜਾਂ ਡਾਲਰ ਦਾ ਤੇ ਲਾਉਣੇ ਆ, ਇਨਵੈਸਟਮੈਂਟ ਕੀਤੀ ਹੋਣੀ ਚਾਹੀਦੀ ਜਾਂ ਕਰਨ ਦੀ ਜਿਹੜੀ ਉਹ ਤਿਆਰੀ ਹੋਣੀ ਚਾਹੀਦੀ ਆ, ਇਹ ਥੋੜਾ ਐਕਸਪਲੇਨ ਕਰੋ। ਇਹ ਫਿਰ ਬਿਜ਼ਨਸ ਪਲਾਨ ਬਣਾਉਣਾ ਆ, ਕਿਵੇਂ ਕਰਨਾ ਹੈ, ਇਹ ਕਿੱਦਾਂ ਡਿਵੈਲਪਮੈਂਟ ਤੇ ਇਹ ਡਾਇਰੈਕਟ ਕਿੱਦਾਂ ਹੋਣੀ ਚੀਜ਼? ਸੋ ਪਹਿਲਾਂ ਤਾਂ ਜਿਹੜੀ ਤੁਹਾਡੀ ਕੈਪੀਟਲ ਆ ਉਹ ਸਬਸਟੈਂਸ਼ੀਅਲ ਅਮਾਉਂਟ ਹੋਣਾ ਚਾਹੀਦਾ। ਮਤਲਬ ਤੁਸੀਂ ਹੁਣ ਇਹ ਨਹੀਂ ਕਹਿਣਾ ਕਿ ਮੈਂ $1,00,000 ਚ ਮੋਟਲ ਖਰੀਦ ਲੈਣਾ। ਉਹਨੇ ਕਹਿਣਾ ਆਂਦਾ ਹੀ ਨਹੀਂ, ਮੋਟਲ ਤਾਂ 5 ਮਿਲੀਅਨ ਆਉਂਦਾ। ਜਿਹੜਾ ਜਿੰਨੇ ਲੈਵਲ ਦਾ ਬਿਜ਼ਨਸ ਆ ਉਹਨੇ ਪੈਸੇ ਹੋਣੇ ਚਾਹੀਦੇ ਆ ਪਹਿਲਾਂ, ਠੀਕ ਹੈ। ਜੇ 7-11 ਖਰੀਦਣਾ, ਫਿਰ ਉਹਦੇ ਉਹਨੇ ਜਿੰਨੇ ਦਾ ਵੀ ਆਉਂਦਾ। ਜੇ ਸਮੋਕ ਸ਼ਾਪ ਖਰੀਦਣੀ ਆ, ਪਹਿਲੀ ਗੱਲ ਤਾਂ ਜਿਹੜੀ ਚੀਜ਼ ਤੁਸੀਂ ਜਿੰਨੇ ਪੈਸੇ ਖਰਚੋਗੇ ਉਨੀ ਚੀਜ਼ ਖਰੀਦ ਸਕਦੇ ਆ, ਹੈ ਨਾ। ਤੇ ਹੁਣ ਇਹਦੇ ਵਿੱਚ ਇਹ ਹੈ ਕਿ ਇਹ ਦੇਖਦੇ ਆ ਕਿ 4-5 ਨੌਕਰੀਆਂ ਜਿਹੜੀਆਂ ਉਹ ਕ੍ਰੀਏਟ ਹੁਣ ਜੇ ਤੁਸੀਂ ਬਿਲਕੁਲ ਹੀ ਛੋਟੀ ਜਿਹੀ ਸਮੋਕ ਸ਼ਾਪ ਖਰੀਦੀ, ਜੇ ਇੱਕ ਬੰਦੇ ਦੇ ਖੜੇ ਹੋਣ ਦੀ ਜਗ੍ਹਾ,
ਉਹਨੇ ਕਹਿਣਾ ਯਾਰ ਤੂੰ ਪੈਸੇ ਤਾਂ 50,000 ਹੀ ਲਾਏ ਆ, ਤੂੰ ਜੌਬ ਕਿੱਥੋਂ ਕ੍ਰੀਏਟ ਕਰ ਦੇਣੀ ਆ 4-5, ਨਾਲੇ ਤੂੰ ਆਪਣੇ ਆਪ ਨੂੰ ਵੀ ਸੈਲਰੀ ਦੇਣੀ ਆ, 60-70,000 ਤੂੰ ਆਪਣੇ ਆਪ ਨੂੰ ਦੇਣਾ। ਤੇ ਕਹਿਣ ਦਾ ਮਤਲਬ ਕਿ ਪੈਸਾ ਧੇਲਾ ਜੇ ਹੋਊਗਾ ਤਾਂ ਬਿਜ਼ਨਸ ਪਲਾਨ ਬਣ ਸਕਦਾ, ਕਿ ਇੰਨੇ ਦਾ ਮੇਰਾ ਫਰਨੀਚਰ ਆਣਾ, ਇੰਨੇ ਦਾ ਮੇਰਾ ਓਵਨ ਆਣਾ, ਇੰਨੇ ਦਾ ਮੇਰਾ ਬੈਨਰ ਬੁਨਰ ਲੱਗਣਾ, ਇੰਨੇ ਪੈਸੇ ਮੈਂ ਮੁਲਾਜ਼ਮਾਂ ਨੂੰ ਦੇਣੇ ਆ, ਤੇ ਇੰਨੀ ਸੈਲਰੀ ਮੈਂ ਆਪ ਨੂੰ ਦੇਣੀ। ਸੋ ਪੈਸਾ ਹੋਣਾ ਪਹਿਲੀ ਗੱਲ ਇਹਦੇ ਵਿੱਚ ਮੇਨ ਚੀਜ਼ ਆ, ਕਿਉਂਕਿ ਇਹ ਹੈਗਾ ਹੀ ਇਨਵੈਸਟਮੈਂਟ ਵੀਜ਼ਾ, ਠੀਕ ਹੈ। ਇਨਵੈਸਟ ਤੁਸੀਂ ਆ ਰਹੇ ਆ। ਤੇ ਜਿਹੜਾ ਬਿਜ਼ਨਸ ਤੁਸੀਂ ਕਰਨਾ ਉਹ ਰੀਅਲ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ, ਤੇ ਕਮਰਸ਼ੀਅਲ ਸੈਂਸ ਦੇ ਵਿੱਚ ਰੀਅਲ ਹੋਣਾ ਚਾਹੀਦਾ। ਕਈ ਵਾਰੀ ਬਹੁਤ ਵਾਰੀ ਲੋਕੀ ਸਵਾਲ ਪੁੱਛਦੇ ਆ ਕਿ ਜੇ ਮੈਂ ਆਪਣੇ ਅੰਕਲ ਕੋਲ ਪੈਸੇ ਲੈਣੇ ਆ ਤੇ ਅੰਕਲ ਦਾ ਹੀ ਮੈਂ ਬਿਜ਼ਨਸ ਖਰੀਦ ਲੈਣਾ ਟਰੱਕ, ਤੇ ਮੈਂ ਕਿਹਾ ਇਹ ਤਾਂ ਉਹੀ ਪੈਸਾ ਉੱਥੇ ਘੁੰਮ ਗਿਆ ਕਿ ਅੰਕਲ ਨੇ ਪੈਸੇ ਦੇ ਕੇ ਆਪਣੀ ਜੇਬ 'ਚ ਹੀ ਪਾ ਲਏ, ਤੇ ਤੈਨੂੰ ਕਮਰਸ਼ੀਅਲ ਸੈਂਸ ਦਾ ਮਤਲਬ ਹੈ ਕਿ ਖਰੀਦ ਪਰਚੇਜ਼ ਜਿਹੜਾ ਐਸਕਰੋ 'ਚ ਜਾ ਕੇ ਪ੍ਰੋਪਰ ਪੈਸਾ ਜਿਹੜਾ ਖਰਚ ਹੋਇਆ ਤੇ ਤੁਹਾਡੀ ਓਨਰਸ਼ਿਪ ਜਿਹੜੀ ਬਣੀ ਹੈ, ਇਹ 'ਚ ਘੁੰਡੀ ਕੋਈ ਨਹੀਂ ਘੁੰਮ ਸਕਦੀ। ਸਿੱਧਾ ਹਿਸਾਬ ਕਿਤਾਬ ਆ ਇਹ, ਹਰ 2-2 ਸਾਲ ਬਾਅਦ ਇਹ ਚੈੱਕ ਹੋਣਾ ਕਿੰਨੇ EMPLOYEE, ਉਹਨਾਂ ਦਾ ਪੇਰੋਲ ਕੀ ਆ। ਸੋ ਕੋਈ ਦਿਖਾਉਣ ਵਾਲੀ ਨਹੀਂ ਕਿ ਅਮਰੀਕਾ ਆ ਗਏ, ਇਹ ਉਹਨਾਂ ਲੋਕਾਂ ਲਈ ਆ ਜਿਹੜੇ ਆਲਰੇਡੀ ਯੂਰਪੀਅਨ ਕੰਟਰੀ 'ਚ ਹੈਗੇ ਆ, ਜਿਹਨਾਂ ਕੋਲ ਆਲਰੇਡੀ ਆਉਣ ਜਾਣ ਦੀ ਉਹਨਾਂ ਨੂੰ ਖੁੱਲ੍ਹ ਹੈਗੀ ਆ ਇੱਥੇ, ਹੈ ਨਾ। ਤੇ ਇਹ ਸ਼ੋਅ ਮਨੀ ਨਹੀਂ ਹੈਗਾ, ਇਹ ਐਕਚੁਅਲ ਦੇ ਵਿੱਚ ਬਿਜ਼ਨਸ ਜਿਹੜਾ ਤੁਹਾਨੂੰ ਕਰਨਾ ਪੈਣਾ। ਤੇ ਜਿਹੜਾ ਬਿਜ਼ਨਸ ਆ ਉਹਦੀ ਉਹਨਾਂ ਨੇ ਸਿਰਫ ਆ ਰੱਖਿਆ ਕਿ ਉਹ ਮਾਰਜਨਲ ਨਹੀਂ ਹੋਣਾ ਚਾਹੀਦਾ। ਮਾਰਜਨਲ ਦਾ ਮਤਲਬ ਹੁੰਦਾ ਕਿ ਮੰਨ ਲਓ ਮੈਂ ਇੱਕ ਸਮੋਕ ਸ਼ਾਪ ਖੋਲੀ, ਉਹ ਮੈਨੂੰ ਸਾਲ ਦਾ $50,000 ਹੀ ਛੱਡ ਕੇ ਜਾ ਰਹੀ ਹੈ। ਉਹ ਕਹਿੰਦੇ ਤੇਰੀ ਸੈਲਰੀ ਆ, ਇਕੱਲੀ ਤੇਰੀ ਸੈਲਰੀ ਜੋ ਬਣੀ ਹੋਣਾ ਚਾਹੀਦਾ, ਉਹ ਤੋਂ ਵੱਧ ਹੋਣਾ ਚਾਹੀਦਾ। ਸ਼ਾਹੂਕਾਰ ਬੰਦਾ ਬਣਨਾ, ਲੋਕੀ ਮੁਲਾਜ਼ਮ ਜਿਹੜੇ ਰੱਖਣੇ ਆ, ਤੇ ਜਿਹੜੇ ਆਮ ਇੱਕ ਬੰਦਾ ਸਧਾਰਨ ਜਿਹੜੇ ਪੈਸੇ ਕਮਾਉਂਦਾ ਦਿਹਾੜੀਦਾਰ, ਉਹ ਤੋਂ ਜ਼ਿਆਦਾ ਪੈਸੇ ਜਿਹੜਾ ਬਿਜ਼ਨਸ ਤੁਹਾਡਾ ਛੱਡ ਕੇ ਜਾਣਾ ਚਾਹੀਦਾ। ਉਹ ਠੀਕ ਹੈ, ਠੀਕ ਹੈ। ਕੀ ਉਹਨਾਂ ਨੇ ਫਿਰ ਇਹ ਜਿਹੜੀ ਰਿਕੁਆਇਰਮੈਂਟ ਆ ਵੀ ਕਿੰਨੇ ਛੱਡਣੇ ਆ, ਇਹ ਪੋਵਰਟੀ ਜਿਹੜੀਆਂ ਇੱਥੇ ਲਾਈਨਸ ਆ ਉਹ ਮਨੀ ਦੇ ਹਿਸਾਬ ਨਾਲ ਦੇਖਦੇ ਆ, ਜਾਂ ਉਹਦਾ ਵੀ ਕੋਈ ਬੈਂਚਮਾਰਕ ਇਹਨਾਂ ਨੇ ਰੱਖਿਆ ਵੀ ਕਿੰਨੇ ਮਨੀ ਛੱਡਦਾ ਹੋਵੇ? ਉਹਨਾਂ ਦਾ ਨਹੀਂ, ਇਦਾਂ ਦਾ ਤਾਂ ਕੋਈ ਨਹੀਂ ਰੱਖਿਆ। ਉਹ ਤਾਂ ਹੁਣ ਜੇ ਤੁਸੀਂ ਬਿਜ਼ਨਸ ਤਗੜਾ ਕੀਤਾ, ਭਾਵੇਂ ਉਹ ਲਾਸਿਸ ਚੱਲ ਜਾਵੇ, ਕੋਈ ਪ੍ਰੋਬਲਮ ਨਹੀਂ। ਮਤਲਬ ਉਹ ਗੇਮ ਵੱਡੀ ਹੋਣੀ ਚਾਹੀਦੀ ਆ, ਇਹ ਨਹੀਂ ਕਿ ਬਿਲਕੁਲ ਛੋਟਾ ਜਿਹਾ ਖੋਲਿਆ ਤੇ ਮਸਾਂ ਹੀ ਇਹੋ ਜਿਹੇ। ਕਈ ਵਾਰੀ ਹੁਣ ਬੰਦਾ ਕਹਿੰਦਾ ਮੈਂ ਲਾਂਡਰੋਮੈਟ ਖੋਲਿਆ, 'ਚ 2 ਮਸ਼ੀਨਾਂ ਲੱਗੀਆਂ, ਸਿੱਕੇ ਪਾਓ ਤੇ ਕੰਮ ਕਰੋ, ਕਹਿੰਦੇ ਇਹਦੇ ਵਿੱਚ ਤੂੰ ਤਾਂ 2 ਲੱਖ ਦੀ ਰਿਸਕ ਨਹੀਂ ਹੈਗਾ ਇਹਦੇ ਵਿੱਚ, ਹੈਨਾ। 5 ਜੌਬਾਂ ਕਿੱਦਾਂ ਕ੍ਰੀਏਟ ਹੋਣਗੀਆਂ ਨਾ ਫਿਰ ਉੱਥੇ। ਹਾਂਜੀ, ਠੀਕ ਹੈ। ਸੋ ਇੱਥੇ ਫਿਰ ਅਕਸਰ ਮੈਨੂੰ ਲੱਗਦਾ ਹਰ ਇੱਕ ਦਾ ਇਹ ਸਵਾਲ ਆਬਵੀਅਸਲੀ ਆ ਜਾਂਦਾ ਆ, ਅੱਛਾ ਯਾਰ ਅਸੀਂ E2 ਵੀਜ਼ੇ ਤੇ ਮੰਨ ਲਓ ਆ ਗਏ ਆ, 2-3 ਲੱਖ ਲਾਤਾ ਆ, ਫਿਰ ਸਾਡਾ ਗ੍ਰੀਨ ਕਾਰਡ ਦਾ ਕਿੱਦਾਂ ਜਿਹੜਾ ਉਹ ਬਣ ਸਕਦੀ ਆ ਗੱਲ, ਵੀ ਹਾਂ ਅਸੀਂ ਕੰਮ ਕਰਨ ਨੂੰ ਤਾਂ ਆ ਗਏ ਆ, ਕਿਉਂਕਿ ਇਵੈਂਚੁਅਲੀ ਇੱਛਾ ਉਹਨਾਂ ਦੇ ਮਨ ਦੇ ਵਿੱਚ ਇਹੀ ਆ ਵੀ ਇੱਥੇ ਅਸੀਂ ਪੱਕੇ ਹੋ ਜਾਈਏ, ਵੀ ਉਹ ਇਨਵੈਸਟਮੈਂਟ ਜਿਹੜੀ ਐਵਰੀ ਈਅਰ ਕਰੀ ਜਾ ਰਹੇ ਆ, ਕਿ ਉਹ ਅਕਮੂਲੇਟ ਹੋ ਕੇ ਉਹ EB5 ਵਾਂਗੂ ਬਣ ਜਾਂਦੀ ਆ, ਜਾਂ ਕਿੱਦਾਂ ਹੁੰਦਾ ਹੈ ਫਿਰ? ਉਹਦੇ ਲਈ ਤੁਹਾਨੂੰ ਇੱਕ ਕਲੀਨ ਬਿਜ਼ਨਸ ਦੇ ਵਿੱਚ $8 ਲੱਖ ਜਿਹੜੇ ਖਰਚਣੇ ਪੈਣੇ ਆ, ਜਾਂ 1,50,000 EB5 ਜਿਹੜਾ। ਠੀਕ ਆ। ਸੋ ਇਹ ਮਲਟੀਪਲ ਈਅਰਸ ਕਮਾਈ ਕਰਕੇ, ਜਾਂ ਉਸ ਤੋਂ ਬਾਅਦ ਇਵੈਂਚੁਅਲੀ ਇਸ ਬਿਜ਼ਨਸ ਨੂੰ ਨਹੀਂ, ਉਹ ਡਿਫਰੈਂਟ ਬਿਜ਼ਨਸ ਹੋਊਗਾ। ਸਾਡੇ ਕਈ ਕਲਾਇੰਟ ਆ, ਉਹ ਸਿੱਧੇ $1 ਮਿਲੀਅਨ ਖਰਚ ਦਿੰਦੇ ਆ ਆਪਣਾ ਬਿਜ਼ਨਸ ਵਿੱਚ। ਉਹਨਾਂ ਨੇ ਪਹਿਲਾਂ E2 ਕਰਨਾ, ਤੇ ਮਿਲੀਅਨ ਉਹਨਾਂ ਨੇ ਖਰਚਿਆ ਹੋਇਆ, ਉਹਦੇ ਬੇਸ ਤੇ ਉਹ ਫਿਰ ਆਪਣਾ EB5 ਜਿਹੜਾ ਵੀਜ਼ਾ ਕਰ ਸਕਦੇ ਆ, ਗ੍ਰੀਨ ਕਾਰਡ ਜਿਹੜਾ ਡਾਇਰੈਕਟਲੀ 3 ਤੋਂ 4 ਸਾਲਾਂ 'ਚ ਮਿਲ ਜਾਂਦਾ। ਸੋ ਇਹਦੇ ਨਾਲ ਇਹ ਦੱਸਦੀ ਹੈ ਕਿ ਕਈ ਲੋਕੀ ਨਾ ਇਦਾਂ ਵੀ ਆ, ਉਹ ਇੱਥੇ ਉਹਨਾਂ ਨੇ ਮਿਲੀਅਨਸ ਆਫ ਡਾਲਰ ਕਮਾ ਲਿਆ ਟਰੱਕਿੰਗ ਕੰਪਨੀਆਂ ਕਰਕੇ, ਹਨਾ। ਉਹ ਵਿਚਾਰੇ ਦੁਖੀ ਆ, ਘਰ ਦੇ ਉੱਥੇ ਇੰਡੀਆ ਫਸੇ ਪਏ ਆ। ਤੁਸੀਂ ਘਰਦਿਆਂ ਨੂੰ ਜੇ ਤੁਹਾਡੇ ਕੋਲ ਲੀਗਲ ਮਨੀ ਆ, ਤੁਸੀਂ ਆਪਣੇ ਘਰਦਿਆਂ ਨੂੰ ਡਾਇਰੈਕਟਲੀ ਗ੍ਰੀਨ ਕਾਰਡ ਤੇ ਬੁਲਾ ਸਕਦੇ ਆ, ਤੁਹਾਡਾ ਭਾਵੇਂ asylum ਦਾ ਕੇਸ ਚੱਲਦਾ ਵਾ। ਸੋ ਉਹ ਹੈਗੇ ਆ, ਇਹ ਵੀ ਚੀਜ਼ ਨੂੰ ਧਿਆਨ ਰੱਖਿਓ ਕਿ ਜਿਹਨਾਂ ਕੋਲ ਪੈਸਾ ਹੈਗਾ ਵਾ, ਅਮਰੀਕਾ ਦਾ ਹੁਣ ਸਿੱਧਾ ਹੀ ਸਿਸਟਮ ਆ ਕਿ ਭਾਈ $1 ਮਿਲੀਅਨ ਖਰਚੋ ਤੇ ਗ੍ਰੀਨ ਕਾਰਡ ਲੈ ਜਾਓ। ਗ੍ਰੀਨ ਕਾਰਡ ਵੰਡ ਰਹੇ ਆ ਪੈਸੇ ਲੈ ਕੇ? ਨਹੀਂ, ਪਰ ਉਹ ਦੇਖੋ ਕਿ ਜਿਹੜਾ $1 ਮਿਲੀਅਨ ਵਾਲਾ ਬੰਦਾ ਵਾ, ਉਹ $1 ਮਿਲੀਅਨ ਇਦਾਂ ਹੀ ਥੋੜਾ ਨਾ ਹਰ ਕੋਈ ਜਾਣਾ $1 ਮਿਲੀਅਨ, ਉਹ ਬੰਦੇ ਨੂੰ ਬਿਜ਼ਨਸ ਦੀ ਸਕਿੱਲ ਆ, ਹਨਾ। ਤੇ ਉਹਨੂੰ EMPLOYEE ਇਹ ਉਹ ਸਾਰਾ ਮੈਨੇਜ ਕਰਨਾ ਹੁੰਦਾ। ਹੁਣ ਬਿਜ਼ਨਸ ਕੋਈ ਮੈਨੇਜ ਕਰਨਾ ਕੋਈ ਸੌਖੀ ਗੱਲ ਥੋੜਾ। ਹੁਣ ਬਿਜ਼ਨਸ ਦਿਖਾਉਣ ਨੂੰ ਤਾਂ ਹੁਣ ਲੋਕਾਂ ਨੇ ਕਿੱਡੇ ਵੱਡੇ ਪਦਾਰੇ ਕੀਤੇ ਹੋਏ ਆ, ਪਰ ਪ੍ਰੋਫਿਟ ਕਿ $1 ਮਿਲੀਅਨ ਕਿਸੇ ਕੋ ਪਿਆ ਹੈਗਾ, ਉਹ ਵੀ ਗੱਲ ਹੈਗੀ ਨਾ। ਕਿ ਜੇ ਅਮਰੀਕਾ 'ਚ ਏਦਾਂ ਐਂਟਰਪ੍ਰੇਨਿਓਰ ਆ ਰਿਹਾ ਵਾ, ਤੇ ਉਹਨਾਂ ਨੂੰ ਅਮਰੀਕਾ ਨੇ ਕਿਉਂ ਮਨਾ ਕਰਨਾ ਉਹਨੂੰ? 10 ਨੌਕਰੀਆਂ ਕ੍ਰੀਏਟ ਕਰਨੀਆਂ ਉਹਨੇ, 10 ਨੌਕਰੀਆਂ ਕਹਿਣ ਨੂੰ ਹੁੰਦੀਆਂ। ਨਹੀਂ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਜਿਹੜੀਆਂ ਚੱਲ ਰਹੀਆਂ। ਤੁਸੀਂ ਅਸਾਈਲਮ ਵਾਲਿਆਂ ਦੀ ਗੱਲ ਕੀਤੀ, ਜੇ $1 ਮਿਲੀਅਨ ਪਿਆ, ਕੀ ਉਹ ਅਸਾਈਲਮ ਵਾਲਾ ਖੁਦ ਆਪਣੇ ਲਈ ਵੀ EB5 ਕਰ ਸਕਦਾ? ਆਪਣੇ ਲਈ ਵੀ ਉਹ EB5 ਕਰ ਸਕਦਾ। ਉਹਨੂੰ ਕੰਟਰੀ ਆਊਟ ਕਰਨਾ ਪੈਣਾ। ਉਹਦੇ ਵਿੱਚ ਇਹ ਡਿਪੈਂਡ ਕਰਦਾ ਕਿ ਉਹਨੇ ਜਿਹੜਾ ਆਪਣਾ ਅਸਾਈਲਮ ਆਉਣ ਤੋਂ 6 ਮਹੀਨੇ ਦੇ ਅੰਦਰ ਲਾਤਾ ਸੀਗਾ ਕਿ ਨਹੀਂ ਲਾਇਆ ਸੀਗਾ। ਅੱਛਾ, ਉਹ ਇਹਨਾਂ ਨੇ EB5 ਦੀ ਰਿਕੁਆਇਰਮੈਂਟ ਰੱਖੀ ਆ? EB5 ਦੀ ਰਿਕੁਆਇਰਮੈਂਟ ਨਹੀਂ ਰੱਖੀ। ਉਹਦੇ ਕਰਕੇ ਨਾ, ਤਾਂ ਜਦ ਤੱਕ ਤੁਹਾਡਾ ਅਸਾਈਲਮ ਚੱਲਦਾ ਵਾ, ਤੁਹਾਡੇ ਤੇ ਬਾਰ ਨਹੀਂ ਲੱਗਦੀ ਅਨਲੌਫੁਲ ਪ੍ਰੈਜ਼ੈਂਸ ਦੀ।
ਤੇ ਜੇ ਤੁਸੀਂ ਅਸਾਈਲਮ 6 ਮਹੀਨੇ ਦੇ ਅੰਦਰ ਲਾਤਾ ਸੀਗਾ ਤੇ ਪੈਸੇ ਬਣਾ ਲਏ ਆ, ਤੇ ਫਿਰ EB-5 ਰਾਹੀਂ ਕੰਟਰੀ ਆਊਟ ਕਰਕੇ ਜਾਂ ਇਵਨ ਵਿਆਹ ਦੇ ਰਾਹੀਂ ਪੱਕੇ ਹੋ ਕੇ ਤੁਸੀਂ ਬਾਹਰ ਜਾ ਕੇ ਆ ਸਕਦੇ ਆ। ਸੋ ਉਹ ਤੁਹਾਡੇ ਕੋਲ ਆਪਸ਼ਨ ਹਮੇਸ਼ਾ ਜਿਹੜੀ ਰਹਿੰਦੀ ਹੈ। ਇਹਨੂੰ ਪਤਾ ਨਹੀਂ ਲੋਕਾਂ ਨੂੰ ਇੰਨਾ ਜ਼ਿਆਦਾ ਕਿਸੇ ਨੇ ਯੂਜ਼ ਨਹੀਂ ਕੀਤੀ ਹਨਾ। ਆਪਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਸੀ ਕਿ ਸਾਡਾ ਮੇਨ ਜਿਹੜਾ ਕੰਮ ਸੀਗਾ ਅਸਾਈਲਮ ਸ਼ੁਰੂ ਹੋਣ ਤੋਂ ਪਹਿਲਾਂ, ਉਹ ਸੀਗਾ ਇੰਪਲੋਇਮੈਂਟ ਤੇ ਇਨਵੈਸਟਮੈਂਟ ਇਮੀਗ੍ਰੇਸ਼ਨ। ਸੋ ਹਾਂਜੀ ਇਹ ਜੀ। ਸੀਗਾ ਕਿ ਅਸਾਈਲਮ ਦੇ ਜਦੋਂ ਰਾਹ ਤੇ ਆਪਾਂ ਫਿਰ ਪਏ, ਤੇ ਆਪਣੇ ਕੋਲ ਹੁਣ ਜਿੱਦਾਂ ਕਈ ਸਾਰੀਆਂ ਜਿਹੜੀਆਂ ਇਦਾਂ ਦੀਆਂ ਆਪਸ਼ਨ ਆ ਜਿਹੜੀਆਂ ਨਾਰਮਲੀ ਬੰਦਾ ਨਹੀਂ ਸੋਚਦਾ, ਜਾਂ ਦੂਜੀਆਂ ਫਰਮਾਂ ਨੂੰ ਨਹੀਂ ਪਤਾ ਕਿ ਆ ਵੀ ਚੀਜ਼ ਜਿਹੜੀ ਹੈਗੀ ਹੈ, ਕਿਉਂਕਿ ਉਹ ਸਿਰਫ ਅਸਾਈਲਮ ਹੀ ਕਰਦੇ ਆ, ਜਾਂ ਜਿਹੜੇ ਬਿਜ਼ਨਸ ਵਾਲੇ ਉਹ ਸਿਰਫ ਬਿਜ਼ਨਸ ਹੀ ਕਰਦੇ ਆ। ਸੋ ਜਿਹੜਾ ਦੋਨਾਂ ਦਾ ਇੰਟਰਪਲੇ ਕਿੱਦਾਂ ਵਾ, ਕੋਰਨਾਡੋ ਮੋਸ਼ਨ ਕਿੱਦਾਂ ਪਾਣੀ ਆ, ਕੇਸ EB-5 ਦੇ ਬੇਸ ਤੇ, ਬਿਜ਼ਨਸ ਦੇ ਬੇਸ ਤੇ ਕਿੱਦਾਂ ਟਰਮੀਨੇਟ ਕਰਾਉਣਾ ਹਨਾ। ਸੋ ਉਹ ਚੀਜ਼ਾਂ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਤੇ ਜਿੱਦਾਂ ਹੁਣ ਜੇ ਆਪਾਂ E2 ਵਾਲੇ ਦੀ ਗੱਲ ਕਰੀਏ, ਵੀ ਉਹ ਮੰਨ ਲਓ ਜਿਹੜੀਆਂ ਤੁਸੀਂ ਕੁਆਲੀਫਿਕੇਸ਼ਨ ਦੱਸੀਆਂ ਆ, ਉਹ ਕਰ ਰਿਹਾ ਆ। ਇਹਦੇ ਵਿੱਚ ਬਹੁਤ ਸਾਰੇ ਆਪਣੇ ਜਿਹੇ ਲੋਕ ਵੀ ਆ, ਵੀ ਚਲੋ ਘਰ ਵਾਲਾ ਜੇ ਪੱਕਾ ਵੀ ਨਹੀਂ ਆ, ਘਰ ਵਾਲੀ ਉੱਥੋਂ ਦੀ ਸਿਟੀਜ਼ਨ ਆ, ਉਹਦੇ ਨਾਂ ਦੇ ਉੱਤੇ ਹੋ ਸਕਦਾ, ਤੇ ਉਹ ਨਾਲ ਫਿਰ ਜਿਹੜੇ ਐਜ਼ ਏ EMPLOYE ਵੀ ਆ ਸਕਦੇ ਆ, ਐਜ਼ ਏ ਪਰਿਵਾਰਕ ਮੈਂਬਰ ਤਾਂ ਜਿੱਦਾਂ ਤੁਸੀਂ ਦੱਸਿਆ ਉਹ ਤਾਂ ਆ ਹੀ ਸਕਦੇ ਆ, ਜੇ ਉਹ ਉੱਥੋਂ ਦੇ ਸਿਟੀਜ਼ਨ ਨਹੀਂ ਵੀ ਹੈਗੇ ਤਾਂ। ਹਾਂਜੀ ਬਿਲਕੁਲ। ਜੇ E2 ਕੰਪਨੀ ਆ, ਜਿੱਦਾਂ ਹੁਣ ਸਾਡੇ ਕਈ ਹੈਗੇ ਆ ਇਟਾਲੀਅਨ ਕਲਾਇੰਟਸ ਹੈਗੇ ਆ, ਕਿਸੇ ਕੋਈ ਵਾਈਨ ਦੇ ਬਿਜ਼ਨਸ 'ਚ ਆ, ਹਸਪੀਟੈਲਿਟੀ ਦੇ ਬਿਜ਼ਨਸ 'ਚ ਆ, ਤੇ ਜਿਹੜਾ E2 ਕੰਪਨੀ ਮਤਲਬ ਕਿ ਜਿਹੜਾ ਉੱਥੇ ਰਹਿੰਦਾ ਬਾਹਰਲੇ ਮੁਲਕ ਦੇ ਵਿੱਚ, ਉਹ ਜੇ ਆਪਣਾ ਕੰਮਕਾਰ ਇੱਥੇ ਸੈੱਟ ਕਰਦਾ, ਤੇ ਜੇ ਕੋਈ ਹੋਰ ਸਿਟੀਜ਼ਨ ਆ ਉੱਥੇ ਦਾ, ਉਹਦੀ ਕੰਟਰੀ ਦਾ ਡਿਗਰੀ ਵਾਲਾ ਬੰਦਾ, ਤੇ ਉਹਨੂੰ ਭਰਤੀ ਕਰਨਾ ਐਜ਼ ਅ EMPLOYE, ਉਹ ਵੀ E2 ਵੀਜ਼ੇ ਥੱਲੇ ਸਿੱਧੇ ਹੀ ਆ ਸਕਦਾ ਬਿਨਾਂ ਇਨਵੈਸਟਮੈਂਟ ਦੇ ਹਨਾ। ਜੇ ਇੱਕ ਬੰਦੇ ਦੀ ਕੰਪਨੀ ਬਾਹਰ ਚੱਲ ਰਹੀ ਹੈ ਤੇ ਇੱਥੇ ਚੱਲ ਰਹੀ ਹੈ ਅਮਰੀਕਾ ਦੇ ਵਿੱਚ। ਠੀਕ ਆ। ਤੇ ਆਪਣੇ EMPLOYE ਵੀ ਨਾਲ ਲਿਆਂਦੇ ਜਾ ਸਕਦੇ ਆ? ਹਾਂਜੀ, EMPLOYE ਜੇ E2 ਸਿਟੀਜ਼ਨ ਹੈਗੇ ਤਾਂ ਹਾਂਜੀ। ਉਹ ਸਿਟੀਜ਼ਨ ਹੋਣੇ ਜ਼ਰੂਰੀ ਆ? ਹਾਂਜੀ E2 ਸਿਟੀਜ਼ਨ ਹੋਣੇ ਜ਼ਰੂਰੀ ਹੈ। ਜਿੱਦਾਂ ਫਰਾਂਸ ਵਾਲਾ ਆਪਣੇ ਫਰਾਂਸ ਦੇ EMPLOYE ਲੈ ਕੇ ਆ ਸਕਦਾ, ਇਟਲੀ ਵਾਲਾ ਆਪਣੇ ਇਟਲੀ ਦੇ EMPLOYE ਲੈ ਕੇ ਆ ਸਕਦਾ। ਠੀਕ ਆ। ਤੇ ਜਿਹੜੀ ਨੈਸ਼ਨੈਲਿਟੀ ਦੀ ਜਿਹੜੀ ਛੋਟ ਆ, ਸਿਰਫ ਇਮੀਡੀਏਟ ਜਿਹੜਾ ਰਿਲੇਟਿਵ ਆ, ਘਰ ਵਾਲਾ, ਘਰ ਵਾਲੀ ਜਾਂ ਬੱਚੇ ਨੂੰ ਹੀ ਆ? ਬਿਲਕੁਲ ਜੀ ਠੀਕ ਆ। ਸੋ EMPLOYE ਦੀ ਡੈਫੀਨੇਸ਼ਨ ਕੀ ਆ? ਜਿੱਦਾਂ ਆਪਾਂ H1 ਦੇ ਲਈ ਕਰਦੇ ਹਾਂ, ਵੀ ਉਹਦੀ ਹਿਸਾਬ ਦੀ ਡਿਗਰੀ ਹੁੰਦੀ ਆ ਫੁੱਲ ਟਾਈਮ, ਇਹਦੇ ਵਿੱਚ ਵੀ ਇਦਾਂ ਹੀ ਆ ਜੀ? ਇਹਦੇ ਵਿੱਚ ਵੀ ਇਦਾਂ ਹੀ ਆ, ਬਸ ਇਹਦੇ ਵਿੱਚ ਇਦਾਂ ਲੋਟਰੀ ਨਹੀਂ ਹੁੰਦੀ। H1 ਵਾਲਾ ਤਾਂ ਲੋਟਰੀ ਤੇ ਮਰ ਜਾਂਦਾ ਨਾ। ਤੁਸੀਂ ਹੁਣ ਜੇ ਇਹਨੂੰ ਉਦਾਂ ਦੇਖਿਆ ਜਾਵੇ, ਕਈ ਵਾਰੀ ਹੁਣ ਜਦੋਂ ਆਪਾਂ ਇੰਡੀਆ ਤੋਂ ਆਉਂਦੇ, ਕਈ ਵਾਰੀ ਸਾਡੇ ਕਲਾਇੰਟ ਇੰਡੀਆ ਦੇ ਹੁੰਦੇ, ਫਿਰ ਜਦੋਂ ਆਪਾਂ ਯੂਰਪੀਅਨ ਕੰਪਨੀਆਂ 'ਚ ਕੰਮ ਕੀਤਾ, ਆਪਾਂ ਕਹਿੰਦੇ ਇੰਡੀਆ ਵਾਲਿਆਂ ਨੂੰ ਤਾਂ ਇੰਨਾ ਜ਼ਿਆਦਾ ਟੰਗੀ ਜਾਂਦੇ, ਨਾ E2 ਵੀਜ਼ਾ ਉਹਨਾਂ ਕੋਲ, ਨਾ ਜਿਹੜੇ ਦੂਜੇ ਵਾਲੇ ਆ ਉਹਨਾਂ ਨੂੰ, ਕਿਉਂਕਿ ਉਹ ਆਰਟ ਫੈਸ਼ਨ ਇਹਦੇ ਵਿੱਚ ਜ਼ਿਆਦਾ ਹੈ ਨਾ, ਇਟਾਲੀਅਨ ਫਰੈਂਚ ਵਗੈਰਾ, ਉਹਨਾਂ ਨੂੰ ਦੇਖ ਲਓ ਉਹਨਾਂ ਨੇ ਸੌਖਾ ਜਿਹਾ ਕੰਮ ਕੀਤਾ। ਪਰ ਇਦਾਂ ਕਿ ਉਹ ਜਿਹੜੇ ਮੁਲਕਾਂ ਦੇ ਲੋਕ ਨਾ ਜ਼ਿਆਦਾ ਆਉਣਾ ਵੀ ਨਹੀਂ ਚਾਹੁੰਦੇ ਹੈਗੇ ਉਰੇ। ਸੋ ਇਹ ਗੱਲ ਆ ਉਹਨਾਂ ਨੂੰ, ਤੇ ਉਹਨਾਂ ਦਾ ਪ੍ਰੋਸੈਸ ਵੀ ਜਿੱਦਾਂ ਸੌਖਾ, ਤਾਂ ਵੀ ਜਿੱਦਾਂ ਉਹਨਾਂ ਦਾ ਕਲਾਇੰਟ ਆ, ਕਈ ਵਾਰੀ ਉਹ ਤਾਂ 1.5 ਸਾਲ ਬਾਅਦ, ਜਿੱਦਾਂ ਨਾ ਕਈ ਵਾਰੀ ਆ ਕੇ ਕਹਿੰਦੇ ਕਿ ਯਾਰ ਬੜਾ ਟਫ ਟਾਈਮ ਦੇਖਿਆ। ਮੈਂ ਕੀ ਹੋ ਗਿਆ? 1.5 ਸਾਲ ਲੱਗ ਗਏ ਯਾਰ, 1.5 ਸਾਲ ਮੈਂ ਕੰਟਰੀ ਤੋਂ ਬਾਹਰ ਵੀ ਨਹੀਂ ਗਿਆ, ਵਕੇਸ਼ਨ ਵੀ ਨਹੀਂ ਲਈ, ਮੈਂ ਆਪਣਾ ਨਾ ਕ੍ਰਿਸਮਸ ਤੇ ਘਰ ਵੀ ਨਹੀਂ ਗਿਆ। ਮੈਂ ਕਿਹਾ ਲੈ ਦੱਸ ਕਿਹਨੂੰ ਰੋਈ ਜਾਂਦਾ। ਇੱਥੇ ਕੱਪੜੇ ਬਹਿ ਗਏ 10-15 ਸਾਲ ਹੋ ਗਏ, ਲਾ ਬਹਿ ਕੇ ਸੋਚਦੇ ਰਹੀਦਾ, ਚੱਲ ਦੀਵਾਲੀ ਆ ਕਈਆਂ ਨੂੰ ਹੋ ਗਏ। ਸਹੀ ਗੱਲ ਆ। ਸੋ ਦੇਖੋ, ਕਈ ਚੀਜ਼ਾਂ ਦੇ ਲਈ ਰਾਹ ਬਣੇ ਆ, ਜਿੱਦਾਂ ਅਟਰਨੀ ਟਿਰਕੇਨਾ ਜੀ ਨੇ ਦੱਸਿਆ ਹੀ ਆ। ਤੁਸੀਂ ਯੂਰਪ ਦੇ ਵਿੱਚ ਹੈਗੇ ਆ, ਉੱਥੇ ਕਿਸੇ ਮੁਲਕ ਦੇ ਸਿਟੀਜ਼ਨ ਆ ਜਿਨ੍ਹਾਂ ਦੀ E2 ਟਰੀਟੀ ਹੈਗੀ ਅਮਰੀਕਾ ਦੇ ਨਾਲ, ਤਾਂ ਉਹ ਭਾਈ E2 ਵੀਜ਼ੇ ਵਾਲੇ ਪਾਸੇ ਜਿਹੜਾ ਸੋਚ ਕੇ ਤੇ ਇਵੈਂਚੁਅਲੀ ਸਿੱਧੇ ਗ੍ਰੀਨ ਕਾਰਡ ਲੈਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਹੋਣਾ ਚਾਹੀਦਾ ਆ। ਜੇ ਆਬਵੀਅਸਲੀ ਤੁਹਾਡੇ ਕੰਡੀਸ਼ਨਸ ਤੁਹਾਨੂੰ ਅਲਾਉ ਕਰਦੀਆਂ ਆ, ਵੀ ਤੁਹਾਡੇ ਕੋਲ ਇਨਫ ਕੈਪੀਟਲ ਪਈ ਆ, ਵੀ ਤੁਸੀਂ ਉਹ ਜਿਹੜੀ ਉਹ ਕਰ ਸਕੋ। ਤੇ ਇਹ ਵੀ ਜਿਹੜਾ ਹੁੰਦਾ ਹੈ। ਹਾਂਜੀ ਦੱਸੋ। ਇੱਕ ਇਹਦੇ 'ਚ ਤੁਹਾਨੂੰ ਦੱਸਦਾ ਫਨੀ ਗੱਲ ਆ, ਉਦਾਂ ਮੈਨੂੰ ਲੱਗੀ ਸੀਗੀ, ਚਲੋ ਬੰਦੇ ਲਈ ਤਾਂ ਨਹੀਂ ਫਨੀ ਸੀਗੀ। ਹਾਂ ਕਈ ਜਿੱਦਾਂ ਗੱਲ ਕਰੀ ਦੀ, ਕਈ ਤਰ੍ਹਾਂ ਦੇ ਬੰਦੇ ਨਾ, ਪਰਸਨੈਲਿਟੀਆਂ ਕਈ ਤਰ੍ਹਾਂ ਦੀਆਂ ਮਿਲਦੀਆਂ। ਕੋਈ ਬਿਜ਼ਨਸਮੈਨ ਆ, ਕੋਈ ਲੋਨ ਲੈ ਕੇ ਆਇਆ, ਕੋਈ ਕ੍ਰਿਮੀਨਲ ਵੀ ਭੱਜਿਆ ਕਿ ਮੇਰੇ ਤੇ ਪਰਚੇ ਪੈ ਗਏ, ਏਦਾਂ ਉਦਾਂ ਹੋ ਗਿਆ ਹਨਾ। ਬੰਦਾ ਕੋਈ ਰਿਲੀਜੀਅਸ ਵਰਕਰ ਆ, ਕੋਈ ਸਾਧੂ ਬੰਦਾ, ਕੋਈ ਨਕਲੀ ਸਾਧੂ ਬਣਿਆ ਪਿਆ, ਮਤਲਬ ਯੂ ਨੇਮ ਇਟ ਹਨਾ। ਕਿ ਦਿਨ ਦੇ ਵਿੱਚ ਜੇ 10 ਬਣੇ ਨਾਲ ਗੱਲ ਕਰੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਤਰ੍ਹਾਂ ਦੀਆਂ ਜਿੱਦਾਂ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ। ਹਾਂ, ਤੇ ਉਹਨਾਂ ਬੰਦਾ ਇੱਕ ਆਇਆ ਯੂਰਪੀਅਨ ਕੰਟਰੀ ਦੇ ਵਿੱਚ, ਕਿਸੇ ਕੰਟਰੀ ਦਾ ਸਿਟੀਜ਼ਨ ਸੀਗਾ, ਤੇ ਉਹਨੇ ਨਾ H1B ਰਾਊਟ ਤੇ ਜਾ ਰਿਹਾ ਸੀ। ਉਹਦਾ H1 ਸਾਰਾ ਹੋ ਜਾਣਾ ਸੀਗਾ, ਥੋੜਾ ਜਿਹਾ ਨਾ ਲੇ ਆਫ ਦਾ ਸਿਨੈਰੀਓ ਸੀਗਾ। ਤੇ ਇਹ ਸਮਰ ਤੋਂ ਪਹਿਲਾਂ ਦੀ ਗੱਲ ਆ, ਤੇ 3 ਮਹੀਨੇ ਉਹਨੇ ਜਿੱਦਾਂ ਟਿਕਣਾ ਸੀਗਾ। ਤੇ ਮੈਂ ਕਿਹਾ ਤੂੰ ਟਿਕ ਜਾ, ਤੇਰਾ ਉਹ ਹੁਣ ਤੇਰਾ ਬਣਿਆ ਪਿਆ, ਲੋਟਰੀ ਲੂਟਰੀ 'ਚ ਵੀ ਲੱਗਾ ਵਾ ਨਾ। ਕਹਿੰਦਾ ਮੈਂ ਆਪਣੀ ਵਾਈਫ ਨਾਲ, ਕਹਿੰਦਾ ਆਪਾਂ ਨਾ ਪਹਿਲਾਂ ਹੀ ਜਿੱਦਾਂ 6 ਮਹੀਨੇ ਪਹਿਲਾਂ ਹੀ, ਕਹਿੰਦਾ ਜਿੱਦਾਂ ਵਕੇਸ਼ਨ ਪਲਾਨ ਕੀਤੀ ਸੀਗੀ, ਸਮਰ ਵਕੇਸ਼ਨ।
ਅੱਛਾ। ਤੇ ਮੈਂ ਕਿੰਨੀ ਕੁ ਕਹਿੰਦਾ 2 ਹਫ਼ਤੇ ਦੀ ਕਹਿੰਦਾ ਵੈਕੇਸ਼ਨ ਆ, ਕਹਿੰਦਾ ਵੈਕੇਸ਼ਨ ਨਹੀਂ, ਕਹਿੰਦਾ ਮੈਂ ਕੈਂਸਲ ਕਰ ਸਕਦਾ, ਕਹਿੰਦਾ ਮੇਰੀ ਕਹਿੰਦਾ ਘਰ ਵਾਲੀ ਨਾਲ, ਕਹਿੰਦਾ ਉਹਨੂੰ ਮੈਂ ਪ੍ਰੋਮਿਸ ਕੀਤਾ ਸੀਗਾ, ਕਹਿੰਦਾ ਮੈਂ ਕਿਹਾ ਤੇਰਾ ਯਾਰ ਵੀਜ਼ਾ ਵੂਜ਼ਾ ਸਾਰਾ ਚੱਲ ਜਾਣਾ, ਉਹ ਕਹਿੰਦਾ ਨਹੀਂ, ਕਹਿੰਦਾ ਐਡੀ ਦੂਰ ਦੀ ਨਹੀਂ, ਕਹਿੰਦਾ ਆਪਣਾ ਸੋਚੀ, ਤੇ ਕਹਿੰਦਾ ਘਰ ਵਾਲੀ ਨਾਲ ਕਹਿੰਦਾ ਵੈਕੇਸ਼ਨ ਆ, ਤੇ ਕਹਿੰਦਾ ਉਹਨੇ ਵੀ ਕਹਿੰਦਾ ਸ਼ੀ ਇਜ਼ ਲੁਕਿੰਗ ਫਾਰਵਰਡ ਟੂ ਕਹਿੰਦਾ ਵੈਕੇਸ਼ਨ, ਤੇ ਉਹ ਕਰ ਕੁਰ ਕੇ ਰੱਖ ਗਿਆ। ਮੈਂ ਉਹਦੀ ਗੱਲ ਨੂੰ ਬਾਅਦ ਸੋਚਣ ਲੱਗਾ, ਮੈਂ ਕਿਹਾ ਯਾਰ 2 ਹਫ਼ਤੇ ਦੀ ਵੈਕੇਸ਼ਨ, ਅਮਰੀਕਾ 'ਚ ਬੰਦਾ ਸੈੱਟ ਹੁੰਦਾ ਹੋਵੇ, ਤੇ ਕਹਿੰਦਾ ਨਹੀਂ, ਮੈਂ ਕਹਿੰਦਾ ਵੈਕੇਸ਼ਨ ਉਹਨੇ ਚੂਜ਼ ਕੀਤੀ ਆਪਣੀ। ਹੂੰ। ਮੈਂ ਕਿਹਾ ਫਰਕ ਦੇਖ ਲਓ, ਈਵਨ ਮੈਂ ਜੇ ਖੁਦ ਵੀ ਹੋਵਾਂ ਨਾ, 2 ਹਫ਼ਤੇ ਕੀ ਹੁੰਦਾ, ਬੰਦਾ ਕਹਿੰਦਾ ਯਾਰ ਚੱਲ ਬਾਅਦ ਚ ਚੱਲ ਜਾਣਗੇ। ਕਹਿੰਦਾ ਨਹੀਂ ਹੌਲੀਡੇਜ਼ ਆ, ਤੇ ਆਪਣਾ ਆਹ ਬੁੱਕ ਜਾਣਾ ਕੀਤੇ, ਹੀ ਜਾਣਾ। ਆਪਣਾ ਦੱਸਣ ਲੱਗ ਪਿਆ। ਮੈਂ ਫਿਰ ਪੁੱਛਣ ਲੱਗ ਪਿਆ, ਕਿਊਰੀਅਸ ਹੋ ਗਿਆ, ਮੈਂ ਕਿੱਦਾਂ ਨਾ, ਉਹ ਦੱਸਿਆ ਜੀ ਮੈਂ ਰੈਸਟੋਰੈਂਟ ਬੁੱਕ ਕੀਤਾ ਇਹਦੀ, ਕਹਿੰਦਾ ਐਡੀ ਵੈਡਿੰਗ, ਬੜੇ ਚਾਅ ਨਾਲ ਦੱਸੇ। ਮੈਂ ਕਿਹਾ ਯਾਰ ਪ੍ਰਾਇਓਰਟੀਜ਼ ਦੇਖ ਲੈ, ਇੱਕ ਜਿਹੜਾ ਆਪਣਾ ਸਾਡੇ ਵਰਗਾ ਬੰਦਾ ਜਿਹੜਾ ਆਂਦਾ, ਉਹਦੀ ਪ੍ਰਾਇਓਰਟੀਜ਼ ਕਿੱਥੇ ਹੁੰਦੀਆਂ, ਇਮੀਗ੍ਰੇਟ ਮਾਈਂਡ ਸੈਟ ਜਿਹਨੂੰ ਕਹਿ ਦਿੰਦੇ ਆ, ਤਾਂ ਹੀ ਜਿਹੜਾ ਆਪਣਾ ਦੇਸੀ ਬੰਦਾ ਕਾਮਯਾਬ ਆ ਨਾ, ਹੈਨਾ, ਇਸ ਦੇਸ਼ ਦੇ ਵਿੱਚ, ਕਿਉਂਕਿ ਉਹ ਜਿਹੜੀ ਪ੍ਰਾਇਓਰਟੀ ਜਿਹੜਾ ਦਿੰਦਾ ਤਕਰੀਬਨ, ਉਹਦੀ ਜ਼ਿਆਦਾਤਰ ਫਾਈਟ ਇਹੀ ਰਹਿੰਦੀ ਕਿ ਯਾਰ ਮੈਨੂੰ ਮੇਰੇ ਆਵਰ ਨਾ ਘੱਟ ਜਾਣ, ਮੈਨੂੰ ਕੰਮ ਨਾ ਘੱਟ ਮਿਲੇ, ਜਾਂ ਕੰਮ ਬਣਦਾ ਰਵੇ, ਹਨਾ। ਜਿਹੜੇ ਆਪਣੇ ਵੀ ਦੇਖੀਦਾ, ਕਈ ਕਜ਼ਨ ਵੀ ਯੰਗ ਹੈਗੇ, ਜਾਂ ਹੋਰ ਲੋਕਾਂ ਨੂੰ ਦੇਖੀਦਾ, ਜਿਹੜਾ ਬੰਦਾ ਕਈ ਵਾਰੀ ਇੰਡੀਆ ਨਹੀਂ ਵੀ ਕੰਮ ਕਰਦਾ ਹੈਗਾ, ਜਾਂ ਨਹੀਂ ਕੀਤਾ, ਮੌਜ ਹੀ ਕੀਤੀ ਪੂਰੀ, ਘੁੰਮਦਾ ਫਿਰਦੇ ਰਿਹਾ। ਅਮਰੀਕਾ ਇਦਾਂ ਦਾ ਦੇਸ਼ ਆ, ਉਹ ਵਾਲਾ ਬੰਦਾ ਵੀ ਇੱਥੇ ਆ ਕੇ ਪਤਾ ਨਹੀਂ ਕੀ ਹੋ ਜਾਂਦਾ ਲੋਕਾਂ ਨੂੰ। ਕੰਮ ਵਾਲਾ ਤਾਂ ਮੈਂ ਕਿਹਾ ਘਰ ਦੇ ਵੀ ਕਹਿੰਦੇ ਕਿ ਬੰਦਾ ਯਾਰ ਬਹੁਤ ਸਿਆਣਾ ਹੋ ਗਿਆ ਜਾ ਕੇ ਅਮਰੀਕਾ 'ਚ, ਉੱਥੇ ਤੇ ਜਾ ਆ ਕੇ ਅਮਰੀਕਾ ਪੜ੍ਹਨੇ ਪਾ ਦਿੰਦਾ ਸਾਰਿਆਂ ਨੂੰ। ਪੜ੍ਹਨੇ ਪਾ ਦਿੰਦਾ। ਫਿਰ ਜ਼ਿਆਦਾਤਰ ਦੌੜ ਹੁਣ ਏਦਾਂ ਸੀਗਾ, ਘੁੰਮਣ ਫਿਰਨ ਆਇਆ ਸੀ ਵੇਗਸ, ਮੈਂ ਬੁਲਾਵਾਂ, ਮੈਂ ਕਿਹਾ ਯਾਰ ਆਇਓ ਘੁੰਮਣ, ਨਹੀਂ ਯਾਰ ਮੇਰੇ ਤਾਂ ਨਾ ਮਾਲਕ ਨੇ ਏਦਾਂ ਕਹਿਤਾ, ਮੇਰੇ ਤਾਂ ਮਾਲਕ ਨੇ ਓਦਾਂ ਕਹਿਤਾ। ਮੈਂ ਕਿਹਾ ਇੰਡੀਆ 'ਚ ਤਾਂ ਤੁਹਾਡੇ ਪੱਕੇ ਵੀ ਪੇਪਰ ਪੈਂਦੇ ਹੋਣੇ ਆ, ਤੂੰ ਕਹਿਣਾ ਨਾ ਪਹਿਲਾਂ ਮੈਂ ਘੁੰਮਣ ਜਾਵਾਂ, ਫਿਰ ਮੈਂ ਪੇਪਰਾਂ ਦੀ ਟੈਨਸ਼ਨ ਆ। ਮੈਂ ਕਿਹਾ ਅਮਰੀਕਾ ਏਦਾਂ ਦਾ ਦੇਸ਼ ਆ ਕਿ ਤਾਂ ਕਰਕੇ ਸਾਡੇ ਕਰ ਦਿੰਦਾ, ਵਰਗਿਆਂ ਨੂੰ ਰਾਸ ਆ ਜਾਂਦਾ, ਹਨਾ। ਤੇ ਆਪਾਂ ਇਹ ਆ ਕਿ ਬੰਦੇ ਫਿਰ ਮਿਹਨਤਾਂ ਕਰਦੇ ਆ, ਫਲ ਵੀ ਇੱਥੇ ਹੈਗਾ, ਇੱਥੇ ਮਿਲਦਾ। ਸੋ E2 ਵੀਜ਼ੇ ਦੇ ਵਿੱਚ ਕਿੰਨੇ ਚਿਰ ਦੀ ਸਟੇ ਹੁੰਦੀ? ਜਿੱਦਾਂ ਤੁਸੀਂ ਦੱਸਿਆ ਵੀ 5 ਸਾਲ ਦਾ ਵੀਜ਼ਾ ਮਿਲ ਜਾਂਦਾ ਆ, ਤੇ ਸਟੇ ਜਿੱਦਾਂ ਕਿ ਅਨਲਿਮਿਟਿਡ ਆ, ਕੰਟੀਨਿਊਸ ਆ, ਐਕਸਟੈਂਡ ਹੋ ਜਾਂਦੀ, ਕੀ ਹੁੰਦੀ ਹੈ ਮਿਨੀਮਮ, ਤੇ ਕਿੱਦਾਂ ਹੁੰਦਾ ਚੱਲਦਾ? 2 ਸਾਲ ਦੀ ਸਟੇ ਦੇਈ ਜਾਣੀ ਉਹਨਾਂ ਨੇ, ਜਦ ਤੱਕ ਬਿਜ਼ਨਸ ਕਰੀ ਜਾਓ, ਖੁਸ਼ ਕਰੀ ਜਾਓ ਉਹਨਾਂ ਨੂੰ, ਲੋਕਾਂ ਨੂੰ ਰੋਜ਼ਗਾਰ ਦੇਈ ਜਾਓ, ਤੇ E2 ਵੀਜ਼ਾ ਚੱਲਦਾ ਰਹਿਣਾ ਤੁਹਾਡਾ ਹਮੇਸ਼ਾ। ਜੇ ਗ੍ਰੀਨ ਕਾਰਡ ਚਾਹੀਦਾ ਤੇ ਫਿਰ ਉਹ 8 ਲੱਖ ਦੀ ਜਾਂ ਮਿਲੀਅਨ ਦੀ ਇਨਵੈਸਟਮੈਂਟ ਕਰੋ, ਜਾਂ ਵਿਆਹ ਰਾਹੀਂ, ਜਾਂ ਕੋਈ ਹੋਰ ਤਰੀਕੇ ਨਾਲ ਪੱਕੇ ਹੋ। ਠੀਕ ਆ। ਤੇ ਜਿਹੜਾ E2 ਵਾਲਾ, ਜਿਹੜਾ ਨਾਨ ਇਮੀਗ੍ਰੈਂਟ ਵਾਲਾ ਇਹ ਵੀਜ਼ਾ ਆ, ਇਹ ਬਾਹਰ ਟਰੈਵਲ ਕਰ ਸਕਦੇ ਆ? ਕੀ ਇਹਦੇ ਲਈ ਟਰੈਵਲ ਡਾਕੂਮੈਂਟ ਲੈਣਾ ਪੈਂਦਾ ਹੈ ਜਾਂ ਕਿੱਦਾਂ? ਨਹੀਂ, ਵੀਜ਼ਾ ਲੈ ਕੇ ਆਓ, ਜਿੱਦਾਂ ਗੱਲ ਕਹੀ ਸੀ ਪਹਿਲਾਂ ਹੀ, ਫਿਰ ਟਰੈਵਲ ਕਰ ਸਕਦੇ ਆ, ਵੀਜ਼ੇ ਉਹ ਤੋਂ ਬਿਨਾਂ ਨਹੀਂ। ਠੀਕ ਆ, ਠੀਕ ਆ। ਸੋ ਕੀ USCIS ਵਾਲੇ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ? ਕਿਹੜੇ ਕੇਸ ਦੇ ਵਿੱਚ E2 ਵੀਜ਼ਾ ਤੁਹਾਡਾ ਕੈਂਸਲ ਕੀਤਾ ਜਾ ਸਕਦਾ ਆ? ਕੋਈ ਇਹ ਵੀ ਚੀਜ਼ ਹੁੰਦੀ ਆ? ਉਹਨਾਂ ਨੂੰ ਦੱਸ ਕੇ ਕੰਮ ਕਰਨਾ, ਜਿਹੜਾ ਵੀ ਕਰਨਾ। ਜੇ ਤੁਸੀਂ ਹੁਣ ਕਹੋ ਮੈਂ ਆਈਸਕ੍ਰੀਮ ਦਾ ਪਾਰਲਰ ਖੋਲ੍ਹਣਾ, ਜੇ ਤੁਸੀਂ ਉਹਨੂੰ ਚੇਂਜ ਕਰਨਾ, ਤਾਂ ਤੁਹਾਨੂੰ ਇਮੀਗ੍ਰੇਸ਼ਨ ਨੂੰ ਦੱਸਣਾ ਪੈਣਾ ਕਿ ਨਹੀਂ, ਹੁਣ ਮੈਂ ਪੀਜ਼ੇ ਦੀ ਸ਼ੌਪ ਖੋਲ੍ਹਣੀ ਹੈ, ਹਨਾ। ਤੇ ਸਾਰਾ ਕੁਝ ਉਹਨਾਂ ਦੀ ਸਲਾਹ ਦੇ ਨਾਲ ਕਰਨਾ, ਕ੍ਰਾਈਮ ਨਹੀਂ ਕੋਈ ਇੱਥੇ ਕਰਨਾ। ਤੇ ਉਹ ਪ੍ਰੂਵ ਕਰਨਗੇ ਫਿਰ ਹੀ ਚੇਂਜ ਕਰ ਸਕਦੇ ਆਪਾਂ ਬਿਜ਼ਨਸ? ਹਾਂਜੀ। ਜੇ ਉਹਨਾਂ ਦਾ USCIS ਦਾ ਇਮੀਗ੍ਰੇਸ਼ਨ ਵਾਲਿਆਂ ਦਾ ਜੇ ਉਹ ਅਪਰੂਵਲ ਕਰਦੇ ਆ, ਫਿਰ ਹੀ ਉਸ ਤੋਂ ਬਾਅਦ ਆਪਾਂ ਬਿਜ਼ਨਸ ਚੇਂਜ ਕੀਤਾ ਜਾ ਸਕਦਾ ਹੈ? ਜੀ ਬਿਲਕੁਲ। ਤੇ ਕਿੰਨੇ ਕੁ ਚਿਰ ਦਾ ਪ੍ਰੋਸੈਸ ਹੁੰਦਾ ਜੇ ਕਿਸੇ ਨੇ ਇਦਾਂ ਚੇਂਜ ਕਰਨਾ ਹੋਵੇ, ਚੱਲਦਾ, ਅੱਛਾ ਇਹ ਕੰਮ ਨਹੀਂ ਹੁਣ ਛੱਡ ਕੇ ਆਪਾਂ ਦੂਜੇ ਕੰਮ ਨੂੰ ਹੱਥ ਪਾਉਂਦੇ? ਇਹ ਤਾਂ ਹੁਣ ਬੰਦੇ ਤੇ ਆ ਕਿ ਕਿੱਥੇ ਉਹਨੂੰ ਜ਼ਿਆਦਾ ਡਾਲਰ ਦੇਖਦੇ ਆ। ਹਾਂ, ਨਹੀਂ ਉਦਾਂ ਮਤਲਬ ਮੇਰਾ ਕਹਿਣ ਦਾ ਮਤਲਬ ਵੀ ਪੇਪਰ ਵਰਕ ਕਿੰਨਾ ਉਹਦੇ ਵਿੱਚ ਕਿੰਨਾ? ਉਹੀ ਜਿੱਦਾਂ ਦੱਸਿਆ, ਅਮੈਂਡ ਕਰਨਾ ਵਾ, $2500 ਐਕਸਟਰਾ ਦੇ ਕੇ 15 ਦਿਨ ਦਾ ਪ੍ਰੋਸੈਸ। 15 ਦਿਨ ਦੇ ਵਿੱਚ ਜਿਹੜਾ ਉਹ ਚੀਜ਼ ਜਿਹੜੀ ਉਹ ਹੋ ਜਾਂਦੀ ਆ। ਪਰਿਵਾਰਕ ਵਾਲੇ ਜਿੱਦਾਂ ਤੁਸੀਂ ਦੱਸਿਆ ਵੀ ਘਰ ਵਾਲਾ, ਘਰ ਵਾਲੀ ਜਾਂ ਬੱਚੇ ਸਿਰਫ ਉਹੀ ਆ ਸਕਦੇ ਆ, ਜਾਂ ਹੋਰ ਵੀ ਪਰਿਵਾਰਕ ਮੈਂਬਰ ਨੂੰ ਛੋਟ ਹੈਗੀ ਆ? ਨਹੀਂ, ਸਿਰਫ ਸਪਾਊਸ ਤੇ ਆਪਣੇ ਬੱਚੇ। ਠੀਕ ਆ। ਤੇ ਜੇ ਆਪਾਂ ਹੁਣ ਸਪੈਸੀਫਿਕਲੀ ਕੈਨੇਡੀਅਨ ਟਰੱਕਰਸ ਦੀ ਗੱਲ ਕਰੀਏ, ਉਹਨਾਂ ਨੂੰ ਫਿਰ ਕੀ ਕਰਨਾ ਪਊਗਾ? ਕੈਨੇਡੀਅਨ ਟਰੱਕਰਸ ਨੇ ਜੇ ਟਰੱਕਿੰਗ ਕੰਪਨੀ ਚਾਹਣਾ, ਤਾਂ ਉਹਨਾਂ ਨੂੰ ਓਬਵੀਅਸਲੀ ਕੰਪਨੀ ਖੋਲ ਕੇ ਉਹਦੇ ਵਿੱਚ ਆਪਣਾ ਇਕਵਿਪਮੈਂਟ ਟ੍ਰਾਂਸਫਰ ਕਰਨਾ ਪੈਣਾ, ਪੈਸੇ ਟ੍ਰਾਂਸਫਰ ਕਰਨੇ ਪੈਣੇ ਆ, ਤੇ ਸੇਮ ਆਹੀ ਪ੍ਰੋਮਿਸ ਕਰਨਾ ਪੈਣਾ ਕਿ ਟਰੱਕ ਡਰਾਈਵਰ ਵਗੈਰਾ ਉਹ ਹਾਇਰ ਕਰੂਗਾ, ਤੇ 4-5 ਮੁਲਾਜ਼ਮ ਰੱਖੂਗਾ। ਤੇ ਟਰੱਕਿੰਗ ਕੰਪਨੀ ਓਬਵੀਅਸਲੀ ਮਹਿੰਗਾ ਹੋ ਜਾਂਦਾ ਥੋੜਾ ਜਿਹਾ ਬਿਜ਼ਨਸ, ਹਨਾ। 1.5-2 ਲੱਖ ਟ੍ਰਾਂਸਫਰ ਕਰਨੇ ਆ, ਟਰੱਕ ਟਰੁੱਕ ਆਪਣਾ ਟ੍ਰਾਂਸਫਰ ਕਰਾਓ, ਹੋਰ ਵੀ ਜੇ ਕੋਈ ਸੱਜਣ ਮਿੱਤਰ ਨਾਲ ਪਾਰਟਨਰ ਬਣਨਾ, ਉਹਦੀ ਇਕਵਿਪਮੈਂਟ ਟ੍ਰਾਂਸਫਰ ਕਰ ਸਕਦੇ ਆ। ਠੀਕ ਹੈ। ਤੇ ਕਿਸੇ ਕੋ ਗਿਫਟ ਵੀ ਲੈ ਜਾ ਸਕਦੀ ਹੈ ਮਨੀ, ਜਾਂ ਤੁਹਾਡੀ ਆਪਣੀ ਹੀ ਹੋਣੀ ਚਾਹੀਦੀ ਆ? ਗਿਫਟ ਵੀ ਲਿਆ ਜਾ ਸਕਦਾ, ਪਰ ਗਿਫਟ ਕੌਣ ਦਿੰਦਾ ਅੱਜ ਕੱਲ?
ਸਾਨੂੰ ਤਾਂ ਦਿੱਤਾ ਨਹੀਂ ਕਿਸੇ ਨੇ ਅੱਜ ਤੱਕ। ਨਹੀਂ ਉੱਦਾਂ ਮੈਂ ਪੁੱਛਦਾ ਵੀ ਉੱਦਾਂ ਅਲਾਉਡ ਹੁੰਦਾ ਹੈ? ਹਾਂਜੀ, ਉੱਦਾਂ ਅਲਾਊਡ ਆ ਟੈਕਨੀਕਲੀ, ਪਰ ਟੈਕਨੀਕਲੀ ਹਾਂ, ਅਲਾਉਡ ਆ, ਪੂਰੇ ਹੁਣ ਨਹੀਂ ਕਰਾ ਸਕਦੇ ਇਮੀਗ੍ਰੇਸ਼ਨ। ਸਹੀ ਹੈ, ਸਹੀ ਹੈ। ਸੋ ਹੋਰ ਇਸ ਦੇ ਉੱਤੇ ਜਾਂਦੇ ਇੱਕ ਵਾਰੀ ਫਿਰ ਦੱਸ ਦਈਏ, ਕਾਲਸ ਅੱਜ ਆਪਾਂ ਨਹੀਂ ਲੈ ਸਕਦੇ ਤੇ ਉਸ ਚੀਜ਼ ਦੇ ਲਈ ਮਾਫੀ ਆ। ਜਾਂਦੇ E2 ਵੀਜ਼ੇ ਬਾਰੇ ਜਾਂ ਇਹ ਟ੍ਰੀਟੀ ਵੀਜ਼ਾ ਬਾਰੇ ਹੋਰ ਜੇ ਤੁਸੀਂ ਕੁਝ ਦੱਸਣਾ ਆ, ਸਮਰਾਈਜ਼ ਕਰਨਾ ਹੈ, ਕੀ ਕਹਿਣਾ ਚਾਹੁੰਦੇ ਜਾਣ ਤੋਂ ਪਹਿਲਾਂ? E2 ਵੀਜ਼ੇ ਬਾਰੇ ਬਸ ਇਹੀ ਆ ਕਿ ਸਿਟੀਜ਼ਨ ਬਣੋ ਆਪਣਾ, ਜਿਹੜੇ ਲੋਕ ਉੱਥੇ PR ਆ ਛੱਡ ਕੇ ਨਾ ਆਓ, ਤੇ ਆਪਣਾ ਜਿਹੜਾ ਸਿਟੀਜ਼ਨ ਬਣ ਕੇ ਤੇ ਫਿਰ E2 ਵੀਜ਼ੇ ਰਾਹੀਂ ਆਓ। ਮੇਨ ਚੀਜ਼ ਇਹੀ ਆ, ਤੇ ਪੈਸੇ ਇਕੱਠੇ ਕਰਕੇ ਆਓ, 1.5 ਲੱਖ ਘੱਟੋ ਘੱਟ ਕਰੋ ਇੰਤਜ਼ਾਮ, ਹੈਨਾ। ਤੇ ਬਿਜ਼ਨਸ ਆਪਣਾ ਤੁਹਾਨੂੰ ਇੱਥੇ ਯਾਰ ਬੇਲੀ ਲੱਭੋ ਕੋਈ ਜਿਹੜਾ ਤੁਹਾਡਾ ਬਿਜ਼ਨਸ ਦੇ ਵਿੱਚ ਹੈਲਪ ਕਰੇ, ਕਿਉਂਕਿ ਵਕੀਲ ਜਿਹੜੇ ਆ ਉਹ ਤੁਹਾਡੀ ਇਮੀਗ੍ਰੇਸ਼ਨ 'ਚ ਹੈਲਪ ਕਰ ਸਕਦੇ ਆ, ਬਿਜ਼ਨਸ 'ਚ ਨਹੀਂ ਕਰ ਸਕਦੇ। ਤੇ ਬਿਜ਼ਨਸ ਪਲਾਨ ਫਿਰ ਉਹਨਾਂ ਨੂੰ ਵੱਖਰੇ ਥਾਂ ਤੋਂ ਕਰਨਾ ਆ, ਤੁਸੀਂ ਉਹਦਾ ਕਨੈਕਟ ਕਰਾ ਸਕਦੇ ਕਿਸੇ ਦੇ ਨਾਲ ਜਿਹੜੇ ਇਦਾਂ ਦਾ ਕੰਮ ਬਿਜ਼ਨਸ ਪਲਾਨ ਸੈਟਅਪ ਕਰਦੇ ਨੇ? ਹਾਂਜੀ, ਉਹਨਾਂ ਦਾ ਆਪਣਾ ਕਨੈਕਟ ਬਿਲਕੁਲ ਕਰਾ ਸਕਦੇ ਆ, ਜਿਹੜੇ ਬਿਜ਼ਨਸ ਪਲਾਨ ਸੈਟਅਪ ਕਰਦੇ ਆ। ਤੇ ਜਦੋਂ ਉਹ ਈਜ਼ੀ ਆ, ਕੋਈ ਇੰਨਾ ਔਖਾ ਕੰਮ ਨਹੀਂ ਹੈਗਾ। ਠੀਕ ਹੈ। ਸੋ ਜੇ ਕਿਸੇ ਦਾ ਮਨ ਬਣਦਾ ਆ, ਸੋਚ ਰਹੇ ਆ ਕੈਨੇਡੀਅਨ ਆ ਜਾਂ ਜਿਹੜੇ ਮੁਲਕਾਂ ਦਾ E2 ਟ੍ਰੀਟੀ ਜਿਨ੍ਹਾਂ ਦੇ ਨਾਲ ਹੈਗੀ ਆ, ਉਹ ਸੋਚ ਰਹੇ ਆ ਵੀ ਤੁਸੀਂ ਅਮਰੀਕਾ 'ਚ ਹੋਣਾ ਆ, ਤੁਹਾਡੇ ਪਰਿਵਾਰ ਵਾਲੇ ਇੱਥੇ ਹੈਗੇ ਆ, ਤੇ ਚਲੋ ਤੁਸੀਂ ਸਾਰੇ ਸੋਚਦੇ ਵੀ ਇਕੱਠੇ ਹੋ ਜਾਈਏ, ਤੁਹਾਡੇ ਕੋਲ ਇੱਕ ਇਹ ਰਾਹ ਜਿਹੜਾ ਉਹ ਜ਼ਰੂਰ ਹੈਗਾ ਆ, E2 ਜਿਹੜਾ ਵੀਜ਼ਾ ਆ, ਇਨਵੈਸਟਮੈਂਟ ਵੀਜ਼ਾ ਆ, ਉਸ 'ਤੇ ਜਿਹੜਾ ਉਹ ਜ਼ਰੀਏ ਇਹ ਨਾਨ ਇਮੀਗਰੈਂਟ ਹੈਗਾ, ਪਰ ਇਵੈਂਚੁਅਲੀ ਤੁਸੀਂ ਜੇ 8 ਲੱਖ ਮਿਲੀਅਨ ਤੱਕ ਦੀ ਜਿਹੜੀ ਇਨਵੈਸਟਮੈਂਟ ਕਰ ਦਿੰਦੇ ਆ, ਤਾਂ ਫਿਰ ਤੁਹਾਡਾ ਜਿਹੜਾ ਗ੍ਰੀਨ ਕਾਰਡ ਵਾਲਾ ਰਾਹ ਜਿਹੜਾ ਇਸ ਦੇ ਵਿੱਚ ਖੁੱਲ ਸਕਦਾ ਆ। ਪਰ ਜਿੱਥੇ ਹੈਗੇ ਆ ਉੱਥੇ ਆਪਣੇ ਪੇਪਰ ਨਾ ਖਰਾਬ ਕਰੋ, ਇਹ ਜਿਹੜੀ ਬਹੁਤ ਜ਼ਰੂਰੀ ਜਿਹੜੀ ਗੱਲ ਆ। ਜਿਨ੍ਹਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਸਿਟੀਜ਼ਨ ਦੇ ਨਜ਼ਦੀਕ ਆ ਤਾਂ ਸਿਟੀਜ਼ਨ ਬਣੋ, ਤੇ ਸਿਟੀਜ਼ਨ ਬਣਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਜਿਹੜਾ ਰਾਹ ਆ ਉਹ ਤੁਹਾਡੇ ਲਈ ਜਿਹੜਾ ਉਹ ਖੁੱਲ ਸਕਦਾ ਆ। ਤੇ ਬਾਕੀ ਜੇ ਕਿਨੇ ਕਨੈਕਟ ਕਰਨਾ ਆ 415 909 0500 ਤੇ 0503 ਦੇ ਉੱਤੇ ਅਟਾਰਨੀ ਟਰਕਿਆਨਾ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਆ 4159090503 ਦੇ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।